ਸਭ ਨੂੰ ਜੀ ਨੂੰ ਆਖਦੇ ਹਾਂ ਇਸ ਵਕਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਅਵਤਾਰ ਸਿੰਘ ਤੇ ਗੁਰਮੀਤ ਸਿੰਘ ਬੇਕਰਸਫੀਲਡ ਤੋਂ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਹਾਂ। ਤੇਜ ਬਹਾਦਰ, ਜਿਸ ਦੇ ਪਹਿਲੋਂ ਨਾਮਜ਼ਦਗੀ ਦੇ ਕਾਗਜ਼ ਰੱਦ ਹੋਏ ਸੀ, ਹੁਣ ਉੱਤੇ ਪਰਚਾ ਵੀ ਦਰਜ ਹੋ ਗਿਆ ਕਹਿੰਦੇ। ਉਹਨੂੰ ਸਬਕ ਤੇ ਸਿਖਾਉਣਗੇ ਨਾ ਹੁਣ ਕਿ ਤੇਰੀ ਹਿੰਮਤ ਕਿਸ ਤਰ੍ਹਾਂ ਹੋਈ, ਤੇਰੀ ਜਾ ਕਿਸ ਤਰ੍ਹਾਂ ਪਈ, ਤੂੰ ਇੱਥੇ ਆ ਕਿਵੇਂ ਗਿਆ। ਖੈਰ, ਇਹਦੇ ਤੇ ਇੱਕ ਮਾਮਲਾ ਦਰਜ ਕੀਤਾ ਗਿਆ। ਮਾਮਲਾ ਇਸ ਕਰਕੇ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਦਾ ਕਹਿਣਾ ਆ ਕਿ ਇਹਨੇ ਧਾਰਾ 144 ਦਾ ਉਲੰਘਣ ਕੀਤਾ। ਕਹਾਣੀ ਕੀ ਸੀਗੀ ਕਿ ਜਿਸ ਦਿਨ ਇਹਦਾ ਪਰਚਾ ਰੱਦ ਹੋਇਆ ਵਾ ਤਾਂ ਉਦਣ ਕੋਰਟ ਕੰਪਲੈਕਸ ਦੇ ਵਿੱਚ ਇਹਨਾਂ ਨੇ ਇੱਕ ਨਿੱਕਾ ਜਿਹਾ ਪ੍ਰੋਟੈਸਟ ਕੀਤਾ ਸੀਗਾ। ਹੁਣ ਕਹਿੰਦੇ ਆ ਕਿ ਦੇਖੋ ਜੀ, ਉੱਥੇ 144 ਲੱਗੀ ਹੋਈ ਸੀਗੀ ਤਾਂ ਇਹਨਾਂ ਦਾ ਇਸ ਤਰ੍ਹਾਂ ਪ੍ਰੋਟੈਸਟ ਕਰਨਾ ਜਿਹੜਾ ਗਲਤ ਸੀਗਾ, ਯਾਨੀ 144 ਦਾ ਉਲੰਘਣ ਕੀਤਾ ਇਹਨਾਂ ਨੇ। ਤਾਂ ਦੂਸਰੇ ਪਾਸੇ ਇੱਕ ਵਕੀਲ ਸਾਹਿਬ ਆ, ਉਹਨਾਂ ਦੀ ਤਹਿਰੀਰ ਤੇ ਯਾਨੀ ਉਹਨਾਂ ਦੀ ਦਰਖਾਸਤ ਤੇ ਜਾ ਕੇ ਇਹ ਕਾਰਵਾਈ ਕੀਤੀ ਗਈ ਆ। ਹੁਣ ਦੱਸਦੇ ਆ ਕਿ ਵੀਡੀਓਗ੍ਰਾਫੀ ਕਰਵਾਈ ਗਈ ਆ। ਉਹ ਜਿਹੜੀ CCTV ਫੁਟੇਜ ਸੀਗੀ ਉਹਦੇ ਆਧਾਰ ਤੇ ਹੁਣ ਅੱਗੇ ਜਾ ਕੇ ਧਾਰਾ ਕਿਹੜੀ ਲਾਉਣੇ ਆ, ਇਹ ਫੈਸਲਾ ਪੁਲਿਸ ਵਾਲੇ ਕਹਿੰਦੇ ਅਸੀਂ ਆਪ ਕਰਾਂਗੇ। ਤਾਂ ਖੈਰ, ਇਸ ਮਾਮਲੇ ਦੇ ਵਿੱਚ ਕਸੂਤਾਈਅਬ ਪੈ ਜਾਣਾ ਆ ਕਿਉਂਕਿ ਆਪਾਂ ਨੂੰ ਵੀ ਪਤਾ ਕਿ ਆਮ ਤੌਰ ਤੇ ਜਿੱਦਾਂ ਕੋ ਇਹ ਕਰਦੇ ਉਲੰਘਣ, ਉਹਨਾਂ ਕੋ ਤੇ ਮਾੜਾ ਮੋਟਾ ਇਹਨਾਂ ਨੂੰ ਮਾਫ ਆ, ਪਰ ਜੇ ਕੋਈ ਰਚਕ ਮਾਤਰ ਵੀ ਕਰਦੇ ਵੀ ਵਿਰੋਧੀ ਤੇ ਫੇਰ ਕੰਮ ਖਰਾਬ ਹੋ ਜਾਂਦਾ। ਉਦਾਂ ਵੈਸੇ ਵਕੀਲ ਸਾਹਿਬ ਦੀ ਵੀ ਕਮਾਲ ਦੀ ਗੱਲ ਆ ਕਿ ਵਕੀਲ ਉਹੀ ਵਕੀਲ ਆ ਜਿਹੜੇ ਨਿੱਕੀ ਨਿੱਕੀ ਗੱਲ ਤੇ ਕਈ ਵਾਰ ਅਦਾਲਤਾਂ ਦਾ ਬਾਈਕਾਟ ਕਰਕੇ ਤੇ ਪ੍ਰੋਟੈਸਟ ਤੇ ਚਲੇ ਜਾਂਦੇ ਆ। ਪਰ ਇੱਧਰ ਜੇ ਪ੍ਰੋਟੈਸਟ ਕੀਤਾ ਕਿਸੇ ਨੇ ਨਾਮਜ਼ਦਗੀ ਪਰਚੇ ਦਾ, ਔਰ ਨਾਮਜ਼ਦਗੀ ਪਰਚੇ ਦਾ ਵੀ ਦੇਖੋ, ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਦੇਖੀਏ ਤਾਂ ਕਿੰਨਾ ਕੁ ਟਾਈਮ ਮਿਲਿਆ ਤੇਜ ਬਹਾਦਰ ਨੂੰ ਉਸ ਰਿਕਵਰੀ ਵਾਸਤੇ। ਉਹ ਸਾਰੀਆਂ ਚੀਜ਼ਾਂ ਜੋ ਦਰਕਾਰ ਸਨ, ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਵਾਸਤੇ। ਉਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਨਾ ਕਿ ਸ਼ਾਮੀ 6 ਵਜੇ, ਸਵਾ 6 ਵਜੇ ਤੁਹਾਨੂੰ ਨੋਟਿਸ ਕੋਲ ਫੜਾ ਦੇ ਵਿੱਚ ਕਹਿ ਦੇਵੇ ਕਿ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਲਿਖਾ ਕੇ ਲਿਆਓ, ਇਹ ਸਮਾਂ ਸਵੇਰੇ 11 ਵਜੇ ਦਾ, 11 ਵਜੇ ਤੋਂ ਜਾਨੀ ਤੁਹਾਨੂੰ ਡੈਡਲਾਈਨ ਨਹੀਂ ਮਿਲ ਸਕਦੀ। ਤਾਂ ਉਹ ਦੇਖ ਲਓ ਕਿ 6 ਵਜੇ 7 ਵਜੇ ਦਫ਼ਤਰ ਬੰਦ, ਤਾਂ ਫਿਰ ਉਸ ਤੋਂ ਬਾਅਦ ਤੜਕੇ ਦਫ਼ਤਰ ਖੁੱਲਣ ਦਾ ਕੋਈ ਸਮਾਂ ਨਹੀਂ ਤੇ 11 ਵਜੇ ਫਿਰ ਤੁਸੀਂ ਹਾਜ਼ਰ ਹੋਣਾ। ਤਾਂ ਫਿਰ ਉਲਟਾ ਇਹ ਯੱਬ ਪਾਇਆ ਗਿਆ ਜੀ ਅਸੀਂ BSF ਤੋਂ ਲਿਖਵਾ ਕੇ ਮੰਗਾ ਰਹੇ ਹਾਂ, ਤੇ ਫਿਰ BSF ਤੋਂ ਕਹਿੰਦੇ ਆ ਕਿ ਮੰਗਵਾਉਣ ਦੀ ਕੋਈ ਜ਼ਰੂਰਤ ਨਹੀਂ ਸੀ, ਤਾਂ ਵੀ ਇਹਨਾਂ ਨੇ ਉਹ ਰਫੜਾ ਪਾਈ ਰੱਖਿਆ। ਜਿਹੜਾ ਇਹਨਾਂ ਦਾ ਵਕੀਲ ਸੀ ਉਹ ਕਹਿੰਦਾ ਮੈਂ ਗੇੜੇ ਕੱਢੀ ਆ, 7 ਵਾਰੀ ਜਾ ਕੇ ਮੈਂ ਅੰਦਰ ਪੁੱਛ ਕੇ ਆ, ਇਹਨਾਂ ਨੇ ਕੋਈ ਡਾਹ ਨਹੀਂ ਦਿੱਤੀ। ਖੈਰ, ਉਹ ਆਪਣੀ ਥਾਂ ਤੇ ਆ, ਪਰ ਜਿਸ ਤਰੀਕੇ ਨਾਲ ਇਹ ਪਰਚਾ ਦਰਜ ਕੀਤਾ ਗਿਆ ਉਹ ਤੋਂ ਲੱਗਦਾ ਇਹੋ ਕਿ ਤੇਜ ਬਹਾਦਰ ਨੂੰ ਉੱਥੇ ਵੇਖਣਾ ਵੀ ਨਹੀਂ ਚਾਹੁੰਦੇ, ਕਿਉਂਕਿ ਇਹਨੇ ਐਲਾਨ ਕਰ ਦਿੱਤਾ ਸੀਗਾ, ਇਹਨੇ ਆਖਿਆ ਸੀਗਾ ਕਿ ਜਿਹੜੀ ਇਹਨਾਂ ਦੀ ਸਮਾਜਵਾਦੀਆਂ ਦੀ ਆਪਣੀ ਉੱਥੇ ਦੀ ਕੈਂਡੀਡੇਟ ਸੀਗੀ ਸ਼ਾਲਿਨੀ ਯਾਦਵ, ਤਾਂ ਇਹਨੇ ਆਖਿਆ ਸੀਗਾ ਇਹ ਮੇਰੀ ਛੋਟੀ ਭੈਣ ਹੈ ਤੇ ਮੈਂ ਹੁਣ ਇਹਦੇ ਲਈ ਇੱਥੇ ਡੋਰ ਟੂ ਡੋਰ ਕੰਪੇਨ ਕਰੂੰਗਾ। ਤੇ ਲੱਗਦਾ ਇਹੋ ਆ ਕਿ ਤੇਜ ਬਹਾਦਰ ਅਸਲ ਦੇ ਵਿੱਚ ਇਹਨਾਂ ਦੀ ਅੱਖ ਦਾ ਵਾਲ ਬਣਿਆ ਪਿਆ, ਕਿਸੇ ਵੀ ਸੂਰਤ ਦੇ ਵਿੱਚ ਉਹ ਕੱਢਣਾ ਚਾਹੁੰਦੇ ਹੋ। ਜੀ ਜੀ, ਬਿਲਕੁਲ ਲੱਗਦਾ ਤੇ ਇੱਦਾਂ ਹੀ ਆ। ਅਗਲੀ ਜਿਹੜੀ ਆ ਗੱਲ ਕਰਦੇ, ਕਹਿੰਦੇ ਹੁਣ ਭਾਜਪਾ ਦੇ ਇੱਕ ਹੋਰ ਉਮੀਦਵਾਰ ਦੇ ਉੱਤੇ ਲਟਕੀ ਆ ਤਲਵਾਰ। ਦੇਖੋ, ਇਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਰਵੀ ਕਿਸ਼ਨ, ਜਿਹੜਾ ਪਿਛਲੀ ਦਫਾ ਕਾਂਗਰਸ ਦੀ ਟਿਕਟ ਤੋਂ ਦਾਅਵੇਦਾਰੀ ਪੇਸ਼ ਕਰ ਰਿਹਾ ਸੀਗਾ। ਦਾਅਵੇਦਾਰੀਆਂ ਬਦਲ ਜਾਂਦੀਆਂ, ਤੁਹਾਨੂੰ ਪਤਾ ਹੀ ਆ ਕਿ ਸਮਾਂ ਜਦੋਂ ਕਰਵਟ ਲੈਂਦਾ, ਮੌਸਮ ਜਿਸ ਤਰ੍ਹਾਂ ਦੀ ਰੁੱਤ ਲੈ ਕੇ ਆਉਂਦੇ ਆ, ਫਿਰ ਉਦਾਂ ਦੇ ਇਹਨਾਂ ਦੇ ਰੰਗ ਨਿਕਲ ਆਉਂਦੇ, ਉਦਾਂ ਦੇ ਇਹਨਾਂ ਦੇ ਖੰਭ ਨਿਕਲ ਆਉਂਦੇ ਆ। ਤਾਂ ਸਿਆਸਤਦਾਨ ਜਿਹੜੇ ਆ ਉਹ ਇਹੋ ਜਿਹੇ ਕਬੂਤਰ ਹੁੰਦੇ, ਕਦੇ ਇਹਦੀ ਬਗਲ 'ਚ ਕਦੇ ਉਹਦੀ ਬਗਲ 'ਚ। ਤਾਂ ਹੁਣ ਇਹ ਜਿਹੜਾ ਰਵੀ ਕਿਸ਼ਨ ਆ, ਇਹਦੀ
ਯੋਗਤਾ ਦਾ ਰੌਲਾ ਪੈਂਦਾ, ਜਿਹੜੀ ਵਿਦਿਅਕ ਯੋਗਤਾ ਦਾ ਕੀ ਰੌਲਾ ਆ ਕਿ ਜਦੋਂ ਇਹਨੇ ਪਿਛਲੀ ਦਫਾ 2014 ਚ ਲੋਕ ਸਭਾ ਦੀ ਚੋਣ ਲੜੀ ਸੀਗੀ ਮੇਰੇ ਖਿਆਲ ਦੇ ਨਾਲ ਜੌਨਪੁਰ ਤੋਂ, ਤਾਂ ਉਦੋਂ ਇਹਦੀ ਜਿਹੜੀ ਵਿਦਿਅਕ ਡਿਗਰੀ ਸੀਗੀ ਉਹ ਸੀਗੀ BCom। ਹੁਣ ਕਮਾਲ ਦੀ ਗੱਲ ਹੈ ਕਿ 5 ਸਾਲਾਂ ਬਾਅਦ, ਆਮ ਤੌਰ ਤੇ ਆਪਾਂ ਵੇਖੀਏ ਤੇ ਡਿਗਰੀਆਂ ਵਧਣੀਆਂ ਚਾਹੀਦੀਆਂ 5 ਸਾਲਾਂ ਵਿੱਚ, ਬੰਦਾ ਕੋਈ ਕੋਰਸ ਕਰ ਲੈਂਦਾ, ਨਹੀਂ ਵਿਹਲਾ ਹੁੰਦਾ ਤੇ ਕੋਈ ਜੁਗਾੜ ਲਾ ਕੇ ਸਰਟੀਫਿਕੇਟ ਗਾਹ ਬਣਵਾ ਲੈਂਦਾ, ਕੱਲ ਬਥੇਰੇ ਬਣਦੇ ਆ, ਤੇ ਚਲੋ ਘਟਣੀ ਤੇ ਨਹੀਂ ਚਾਹੀਦੀ। 5 ਸਾਲਾਂ ਬਾਅਦ ਹੁਣ ਇਹਨੇ ਜਿਹੜਾ ਨਵਾਂ ਹਲਫਨਾਮਾ ਦਿੱਤਾ ਉਹਦੇ ਚ ਕਹਿੰਦਾ ਜੀ ਆਪਾਂ ਤੇ +2 ਆ। ਤੇ ਲੋਕ ਹੈਰਾਨ ਆ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਡਿਗਰੀ ਸੁੰਗੜ ਕਿਉਂ ਜਾਂਦੀ ਆ। ਅੱਗੇ ਬੀਬੀ ਸਿਮਰਤੀ ਇਰਾਨੀ ਨੇ ਵੀ ਏਦਾਂ ਕੀਤਾ। ਸੋ ਇਸ ਕਰਕੇ ਹੁਣ ਰਵੀ ਕਿਸ਼ਨ ਤੇ ਰੌਲਾ ਪੈ ਗਿਆ। ਹਾਲਾਂਕਿ ਕਾਲਜ ਨੇ ਉਹੀ ਦੱਸਿਆ, ਰਿਜ਼ਵੀ ਕਾਲਜ ਆਫ ਆਰਟ ਸਾਇੰਸ ਐਂਡ ਕਾਮਰਸ, ਰਿਜ਼ਵੀ ਕੰਪਲੈਕਸ ਬਾਂਦਰਾ ਵੈਸਟ ਮੁੰਬਈ, ਇਹ ਐਡਰੈਸ ਦਿੱਤਾ ਇਹਨੇ 12ਵੀਂ ਦਾ। ਤਾਂ ਜਦੋਂ ਇਹਨੇ ਪਿਛਲੀ ਦਫਾ ਹਲਫਨਾਮਾ ਦੇ ਕੇ ਕਿਹਾ ਸੀਗਾ ਕਿ ਮੈਂ BCom, ਉਦੋਂ ਵੀ ਇਸੇ ਕਾਲਜ ਦਾ ਹੀ ਐਡਰੈਸ ਦਿੱਤਾ ਸੀਗਾ, ਯਾਨੀ ਇੱਕੋ ਸਾਲ ਦੱਸਿਆ, ਇੱਕੋ ਕਾਲਜ ਦੱਸਿਆ, ਪਰ ਡਿਗਰੀ ਜਿਹੜੀ ਆ ਉਹ 5 ਸਾਲਾਂ ਬਾਅਦ ਘਟ ਗਈ ਆ। ਤਾਂ ਇਸ ਮਾਮਲੇ ਦੇ ਵਿੱਚ ਹੁਣ ਰੌਲਾ ਪੈ ਗਿਆ, ਰੱਪੜ ਪੈ ਗਿਆ। ਵੈਸੇ ਤੇ ਸਿਮਰਤੀ ਇਰਾਨੀ ਨੇ ਵੀ ਤੁਹਾਨੂੰ ਪਤਾ ਹੀ ਕਿ ਆਪਣੀ ਡਿਗਰੀ ਘਟਾਈ ਸੀਗੀ, ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਸੰਭਾਵਨਾ ਇਹੋ ਹੀ ਆ ਕਿ ਕਾਰਵਾਈ ਇਹਦੇ ਤੇ ਵੀ ਕੋਈ ਸਖਤ ਨਹੀਂ ਹੋਣੀ। ਕਾਰਵਾਈ ਜਿਹੜੀ ਉਹ ਤੇਜ ਬਹਾਦਰ ਵਰਗਿਆਂ ਤੇ ਲਾਗੂ ਕਰਨ ਲਈ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਆ। ਹੁਣ ਜੇ ਆਪਾਂ ਦੇਖੀਏ ਤੇਜ ਬਹਾਦਰ ਦਾ ਨੁਕਸ ਕੀ ਸੀਗਾ, ਬੇਸਿਕਲੀ ਆਪਾਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਹਦਾ ਨਾਮਜ਼ਦਗੀ ਪਰਚਾ ਰੱਦ ਕਰ ਹੋਇਆ। ਹੁੰਦਾ ਕੀ ਆ ਰਾਜ ਕਰਨਵੀਰ ਸਿੰਘ ਜੀ, ਕਿ ਇੱਕ ਕਾਲਮ ਹੁੰਦਾ, ਉਹਦੇ ਵਿੱਚ ਲਿਖਿਆ ਹੁੰਦਾ ਜਿਹੜਾ ਨਾਮਜ਼ਦਗੀ ਦਾ ਪਰਚਾ, ਕਿ ਜੇ ਤੁਸੀਂ 5 ਸਾਲਾਂ ਦੇ ਵਿੱਚ ਕਿਸੇ ਸਰਕਾਰੀ ਨੌਕਰੀ ਤੋਂ ਬਰਖਾਸਤ ਹੋਏ ਹੋ ਤਾਂ ਕੀ ਉਹਦੇ ਵਿੱਚ ਦੇਸ਼ ਧਰੋਹ ਦਾ ਜਾਂ ਭ੍ਰਿਸ਼ਟਾਖੋਰੀ ਦਾ ਤੇ ਕੋਈ ਤੁਹਾਡੇ ਤੇ ਚਾਰਜ ਨਹੀਂ ਹੈ। ਜੇ ਮੰਨ ਲਓ ਇਹਨਾਂ 2 ਕਾਰਨਾਂ ਕਰਕੇ ਤੁਸੀਂ ਬਰਖਾਸਤ ਹੋਏ ਆ ਤਾਂ ਫਿਰ ਤੁਹਾਨੂੰ ਚੋਣ ਦੇ ਵਿੱਚ ਨਹੀਂ ਉਤਾਰਿਆ ਜਾ ਸਕਦਾ। ਉਹ ਫਿਰ ਇਲੈਕਸ਼ਨ ਕਮਿਸ਼ਨ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਤੁਹਾਨੂੰ ਇਜਾਜ਼ਤ ਦੇਣੀ ਹੈ ਜਾਂ ਨਹੀਂ, ਯਾਨੀ ਜਿਹੜਾ ਮੁੱਖ ਚੋਣ ਕਮਿਸ਼ਨ ਆ। ਤਾਂ ਹੋਇਆ ਕੀ ਆ ਕਿ ਇਹਨਾਂ ਨੇ ਜਦੋਂ ਪਹਿਲਾ ਕਾਗਜ਼ ਭਰਿਆ ਆਜ਼ਾਦਾਨਾ, ਯਾਨੀ ਆਜ਼ਾਦ ਦੇ ਕੈਂਡੀਡੇਟ ਤੌਰ ਤੇ, ਤਾਂ ਉਦੋਂ ਇਹਨੇ ਗਲਤੀ ਦੇ ਨਾਲ ਟਿਕ ਮਾਰ ਕਰ ਦਿੱਤੀ ਭ੍ਰਿਸ਼ਟਾਖੋਰ ਵਾਲੇ ਖਾਨੇ ਦੇ ਵਿੱਚ ਕਿ ਹਾਂ। ਹੁਣ ਜਦੋਂ ਦੂਸਰਾ ਭਰਿਆ ਉਦੋਂ ਇਹਨਾਂ ਨੇ ਉਸ ਪੂਰੇ ਚੁਕੰਨੇ ਹੋ ਕੇ ਭਰਿਆ, ਉਹਦੇ ਵਿੱਚ ਇਹਨਾਂ ਨੇ ਨਾਂ ਲਿਖ ਦਿੱਤੀ। ਦੋਨਾਂ ਦਾ ਮਿਲਾਨ ਹੋਇਆ, ਇੱਕ ਤੇ ਹਾਂ ਦੂਸਰੇ ਤੇ ਨਾਂ ਉਹਨਾਂ ਨੇ ਰੱਫੜ ਪਾ ਲਿਆ। ਤੇ ਗਲਤੀ ਇਹ ਸੀਗੀ ਕਿ ਇਹਦੇ ਤੋਂ ਬਾਈ ਮਿਸਟੇਕਨ ਉਹ ਚੀਜ਼ ਜਿਹੜੀ ਯੈਸ ਹੋ ਗਈ, ਜਿਹੜੀ ਕਿ ਹੋਈ ਨਹੀਂ। ਉਹ ਆਪਾਂ ਨੂੰ ਵੀ ਪਤਾ ਕਿ ਇਹਨੇ ਨਾ ਦੇਸ਼ ਧਰੋਹ ਕੀਤਾ ਸੀਗਾ, ਨਾ ਇਹਨੇ ਕੋਈ ਵੱਡੀ ਖੋਰੀ ਵਾਲਾ ਕੰਮ ਕੀਤਾ। ਹਾਲਾਂਕਿ ਇਹਦੇ ਤੇ 4-5 ਅਨੁਸ਼ਾਸਨਾਤਮਕ ਕਾਰਵਾਈਆਂ ਜੋ ਹੋਈਆਂ ਨੇ, ਉਹ ਅਨੁਸ਼ਾਸਨਾਤਮਕ ਕਾਰਵਾਈਆਂ ਨੇ, ਅਨੁਸ਼ਾਸਨਹੀਣਤਾ ਦੇ ਚੱਲਦਿਆਂ ਇਹਨੂੰ ਬਰਖਾਸਤ ਕੀਤਾ ਗਿਆ ਸੀ। ਇਹ ਸਭ ਨੂੰ ਪਤਾ, ਸਾਰੇ ਦੇਸ਼ ਨੂੰ ਪਤਾ। ਤਾਂ ਹੋਇਆ ਕਿ ਉਹ ਜਿਹੜਾ ਰੱਪੜ ਸੀਗਾ ਫਿਰ ਇੱਥੋਂ ਤੱਕ ਪੈ ਗਿਆ ਕਿ ਚੋਣ ਕਮਿਸ਼ਨ ਨੇ ਇਹਨੂੰ ਉਲਝਾ ਲਿਆ, ਐਸਾ ਉਲਝਾਇਆ ਇਹਦਾ ਨਾਮਜ਼ਦਗੀ ਪਰਚਾ ਰੱਦ ਹੋ ਗਿਆ। ਹੁਣ ਕਹਿਣ ਦਾ ਮਤਲਬ ਇਹ ਕਿ ਗਲਤ ਟਿਕ ਮਾਰਕ ਜਿਹੜੀ ਹੈ, ਇੱਕ ਗਲਤ ਟਿਕ ਮਾਰਕ ਇੱਕ ਬੰਦੇ ਨੂੰ ਚੋਣਾਂ ਤੋਂ ਬਾਹਰ ਕਰ ਦਿੰਦੀ ਹੈ। ਔਰ ਦੂਸਰੇ ਪਾਸੇ ਇਹ ਜਿਹੜੇ ਲੋਕ ਆ ਸ਼ਰੇਆਮ ਹਲਫਨਾਮਾ ਦੇ ਕੇ ਝੂਠ ਬੋਲ ਜਾਂਦੇ ਆ। ਇਹਨਾਂ ਤੇ ਕੋਈ ਕਾਨੂੰਨੀ ਅੜਚਨ ਨਹੀਂ, ਕੋਈ ਕਾਨੂੰਨੀ ਰੋਕ ਨਹੀਂ। ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਇਸ ਡੈਮੋਕ੍ਰੇਸੀ। ਬਿਲਕੁਲ ਜੀ, ਡੈਮੋਕ੍ਰੇਸੀ ਇਹ ਕਾਹਦੀ, ਇਲੈਕਸ਼ਨ ਕਮਿਸ਼ਨ ਕਾਹਦਾ, ਕਹਿਣ ਨੂੰ ਇੰਡੀਪੈਂਡੈਂਟ ਆ, ਸਭ ਨੂੰ ਪਤਾ ਲੱਗਾ। ਡੈਮੋਕ੍ਰੇਸੀ ਨਹੀਂ, ਹੁਣ ਇਹ ਨਾ ਕਹਿ ਦਿਓ ਕਿ ਡਰਾਮਾ ਕ੍ਰੇਸੀ ਕਹਿਣ ਦੀ ਲੋੜ ਨਹੀਂ ਪੈਂਦੀ, ਲੋਕੀ ਡਰਾਮੇ ਵੇਖਦੇ ਹੀ ਆ। ਹੁਣ ਅਗਲੀ ਖਬਰ ਦੇ ਵਿੱਚ ਦੇਖਦੇ ਆ, ਹੰਸਰਾਜ ਹੰਸ ਨੇ ਕਹਿੰਦੇ ਹੁਣ ਆਪ ਵਾਲਿਆਂ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਆ, ਇਹਨੇ ਵੀ ਪਾਰਟੀ ਕੋਈ ਛੱਡੀ ਨਹੀਂ ਹੈ ਬੰਦੇ ਨੇ। ਦੇਖੋ ਇਹਦੀ ਵੀਡੀਓ ਜਿਹੜੀ ਹੈ ਨਾ, ਇੱਕ ਇੰਟਰਵਿਊ ਵੀ ਵਾਇਰਲ ਹੋਈ ਆ, ਮੇਰੇ ਪੇਜ ਤੇ ਪਈ ਆ, ਫੇਸਬੁੱਕ ਤੇ ਜਾ ਕੇ ਦੇਖੋ ਕਿੰਨਾ ਜਲੂਸ ਕਢਾਇਆ ਇਸ ਬੰਦੇ ਨੇ। ਕਦੇ ਪਾਕਿਸਤਾਨ ਦੇ ਵਿੱਚ ਜਾਂਦਾ ਹੁੰਦਾ ਸੀਗਾ, ਉੱਥੇ ਜਾ ਕੇ ਚਕਾ ਚਕਾਈ ਕਰਦਾ ਹੁੰਦਾ ਸੀਗਾ, ਉਹਨਾਂ ਦੀਆਂ ਦਾਵਤਾਂ ਉਡਾਇਆ ਕਰਦਾ ਹੁੰਦਾ ਸੀਗਾ, ਫਿਰ ਗਾਣਾ ਗਾਇਆ ਕਰਦਾ ਸੀਗਾ, ਇਹ ਵੀ ਪੰਜਾਬ ਮੇਰਾ ਤੇ ਉਹ ਵੀ ਪੰਜਾਬ ਮੇਰਾ। ਤੇ ਹੁਣ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਕਿਸ ਤਰ੍ਹਾਂ ਦੇ ਸੁਰ ਬਦਲੇ ਆ, ਉਹ ਇੰਟਰਵਿਊ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ। ਤੇ ਜਦੋਂ ਬੀਬੀ ਨੇ ਉਲਝਾਇਆ, ਕਹਿੰਦਾ 1971 ਦੀ ਜੰਗ ਵੇਲੇ ਤੇ ਮੈਂ ਬੱਚਾ ਸੀ, ਮੈਨੂੰ ਕੋਈ ਪਤਾ ਹੀ ਨਹੀਂ ਗਾ। ਖੈਰ ਇਹ ਆਪਣੀ ਤੌਰ ਤੇ ਹੰਸਰਾਜ ਹੋਰੀ ਸਹੀ ਆ, ਕਿਉਂਕਿ ਰਾਜਨੀਤੀ ਜਿਹੜੀ ਐਸੀ ਚੀਜ਼ ਆ ਨਾ ਕਿ ਬੰਦਾ ਰਾਜਨੀਤੀ ਨੂੰ ਨਾ ਅਪਣਾਵੇ। ਜਿਵੇਂ ਕਹਿੰਦਾ ਸੀਗਾ ਕਿ ਮੈਂ ਤੇ ਦੋਜ਼ਖ ਵੇਖ ਕੇ ਪਰਤਿਆ ਵਾਂ, ਜਦੋਂ ਅਕਾਲੀਆਂ ਤੋਂ ਥੋੜੀ ਇਹਨੂੰ ਪਈ ਸੀ ਨਾ ਠੋਕਰ, ਤੇ ਕਹਿਣ ਲੱਗ ਪਿਆ ਸੀ ਮੈਂ ਤੇ ਦੋਜ਼ਖ ਦੇ ਦਰਸ਼ਨ ਕਰਕੇ ਆਇਆ ਸੀ, ਮੈਂ ਨਹੀਂ ਜਾਊਂਗਾ ਸਿਆਸਤ ਦੇ ਵਿੱਚ। ਪਰ ਜਦੋਂ ਬੰਦਾ ਸਿਆਸਤ 'ਚ ਪੈਰ ਰੱਖ ਲੈਂਦਾ ਨਾ, ਬੰਦਾ ਉਹਨੂੰ ਅਪਣਾਵੇ ਚਾਹੇ ਨਾ ਅਪਣਾਵੇ, ਸਿਆਸਤ ਬੰਦੇ ਨੂੰ ਅਪਣਾ ਲੈਂਦੀ ਆ। ਇਹੀ ਕਹਾਣੀ ਹੰਸਰਾਜ ਹੰਸ ਤੇ ਆ। ਤਾਂ ਖੈਰ ਹੰਸਰਾਜ ਹੰਸ ਦਾ ਉਹ ਮਾਮਲਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀਗਾ ਕਿ ਇਹਨੇ ਇਸਲਾਮ ਧਾਰਨ ਕਰ ਲਿਆ,
ਤੇ ਕਾਇਦੇ ਦੇ ਮੁਤਾਬਕ ਹੁਣ ਐਸਟੀ ਰਿਜ਼ਰਵ ਸੀਟ ਵਾਸਤੇ ਇਹ ਯੋਗ ਨਹੀਂ ਹੈ। ਉੱਤੇ ਇਹਨੇ ਹੁਣ ਪ੍ਰਤੀਕਰਮ ਦਿੱਤਾ ਵਾ। ਇਹ ਕਹਿੰਦਾ ਕਿ ਇਹਨਾਂ ਨੇ ਝੂਠ ਬੋਲਿਆ ਔਰ ਅਰਵਿੰਦ ਕੇਜਰੀਵਾਲ ਦੀ ਆਦਤ ਹੀ ਇਹੋ ਆ ਕਿ ਪਹਿਲਾਂ ਦੋਸ਼ ਲਾਉਂਦਾ ਮੁੜ ਕੇ ਮਾਫੀ ਮੰਗ ਲੈਂਦਾ। ਕਹਿੰਦਾ ਕਿ ਮੈਂ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕਰੂੰਗਾ। ਹਾਲਾਂਕਿ ਉਹਨੇ ਤਰਕ ਦਿੱਤੇ ਹੰਸਰਾਜ ਹੰਸ ਨੇ, ਇਹ ਗੱਲ ਜਿਹੜੀ ਆ ਉਹ ਬਾਦਲੀ ਨੇ ਕਹੀ ਆ ਕਿ ਦੇਖੋ ਜੀ ਮੇਰਾ ਜਨਮ ਹੈ ਜਿਹੜਾ ਵਾਲਮੀਕਾਂ ਦੇ ਘਰੇ ਹੋਇਆ ਔਰ ਵਾਲਮੀਕੀ ਹੈ ਅਸੀਂ, ਮੇਰੀ ਮਾਂ ਜਿਹੜੀ ਆ ਉਹ ਵਾਲਮੀਕੀਆਂ ਨਾਲ ਬਹੁਤ ਜ਼ਿਆਦਾ ਸਨੇਹ ਕਰਦੀ ਹੈ, ਖਾਸ ਤੌਰ ਤੇ ਜਿਹੜੇ ਉਹਨਾਂ ਦੇ ਗੁਰੂ ਆ। ਔਰ ਜੇ ਮੈਂ ਮੰਨ ਲਓ ਕਨਵਰਟ ਹੋ ਜਾਂਦਾ ਤੇ ਮੇਰੀ ਮਾਂ ਨੇ ਮੈਨੂੰ ਮਾਰ ਦੇਣਾ ਸੀਗਾ। ਉਹਨੇ ਨਾਲ ਇਹ ਵੀ ਦੱਸਿਆ ਕਿ ਕੁਝ ਵਾਲਮੀਕੀ ਸੰਸਥਾਵਾਂ ਦਾ ਉਹ ਅਹੁਦੇਦਾਰ ਵੀ ਹੈ। ਖੈਰ ਇਹਨਾਂ ਦੀ ਸਫਾਈ ਆਈ ਆ, ਪਰ ਇਸ ਮਾਮਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਕੁਝ ਨਵਾਂ ਤੇ ਨਹੀਂ ਕੱਢ ਕੇ ਲਿਆਂਦਾ, ਪਰ ਉਹਦਾ ਹੰਸਰਾਜ ਹੰਸ ਹੈ ਜਿਹੜਾ ਸੁਰਖੀਆਂ ਦੇ ਵਿੱਚ ਛਾਇਆ ਹੋਇਆ। ਪਹਿਲਾਂ ਇਹ ਮਾਮਲਾ ਆ ਗਿਆ, ਹੁਣ ਉਹ ਇੰਟਰਵਿਊ ਦੀ ਕਲਿੱਪ ਹੈ ਜਿਹੜੀ ਉਹ ਵੀ ਪੂਰਾ ਇਹਦਾ ਮੁੱਦਾ ਬਣੀ ਬੈਠੀ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਬੇਨਾਮੀ ਬੰਗਲੇ ਦਾ ਮਾਲਕ ਨਿਕਲਿਆ ਆਟੋ ਵਾਲਾ। ਇਹ ਵੈਸੇ ਕਮਾਲ ਦੀ ਗੱਲ ਆ ਕਿ ਇੱਕ ਬੰਗਲਾ ਜਿਹਦੀ CID ਹੋਈ, ਮੁਖਬਰੀ ਹੋਈ ਕਿ ਦੇਖੋ ਜੀ ਬਨਾਮੀ ਪ੍ਰਾਪਰਟੀ ਆ ਕਿਸੇ ਵੱਡੇ ਲੋਕ ਦੀ, ਵੱਡੇ ਬੰਦੇ ਦੀ, ਤੇ ਇਹਨੂੰ ਤੁਸੀਂ ਥੋੜਾ ਚੈੱਕ ਕਰੋ, ਮਾਜ਼ਰਾ ਜਿਹੜਾ ਕੋਈ ਗੰਭੀਰ ਨਿਕਲੂਗਾ। ਤੇ ਜਦੋਂ ਫਿਰ ਇਨਕਮ ਟੈਕਸ ਨੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਆ IT ਵਾਲਾ, ਉਹਨਾਂ ਨੇ ਜਦੋਂ ਖੋਜਬੀਨ ਕੀਤੀ ਤੇ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹ ਜਿਹੜਾ ਬੰਗਲਾ ਉਹ ਹੈਗਾ ਇੱਕ ਆਟੋ ਡਰਾਈਵਰ ਦੇ ਨਾਮ ਤੇ। ਉਹਨਾਂ ਨੇ ਕਿਹਾ ਲਓ ਮਿੱਤਰੋ ਗੱਲ ਬਣ ਗਈ, ਇਹਦੀ ਕਹਾਣੀ ਸਾਫ਼ ਆ ਕਿ ਕਿਸੇ ਨੇ ਲੈ ਕੇ ਆਟੋ ਡਰਾਈਵਰ ਦੇ ਨਾਮ ਕਰ ਛੱਡੀ ਆ ਤੇ ਦੋ ਉਹਨੂੰ ਦਬਕੇ ਮਾਰਾਂਗੇ ਤੇ ਜੇ ਦਬਕੇ ਚ ਉਹਨੇ ਸਾਰਾ ਬਕ ਦੇਣਾ ਸਾਰਾ ਕੁਛ। ਪਰ ਜਦੋਂ ਦੱਸਦੇ ਆ ਕਿ ਉਹਨੂੰ ਪੁੱਛਗਿੱਛ ਵਾਸਤੇ ਇਹਨਾਂ ਨੇ ਨਪੜਿਆ, ਉਹ ਬੰਦਾ ਕਹਿੰਦਾ ਕਿ ਦੇਖੋ ਜੀ ਆਪਾਂ ਹੀ ਮਾਲਕ ਆ, ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ, ਆਟੋ ਚਲਾਉਣੇ ਚ ਕੀ ਹੋਇਆ, ਬੰਗਲੇ ਚ ਨਹੀਂ ਕਹਿ ਸਕਦੇ। ਤਾਂ ਫਿਰ ਉਹਨੇ ਆਖਿਆ ਕਿ ਕਹਾਣੀ ਦੱਸ, ਕਹਾਣੀ ਕੀ ਆ ਅਸਲ ਦੇ ਵਿੱਚ, ਪਾਣੀ ਚ ਬਗਾੜੀ ਨਾ ਪਾ, ਕਹਾਣੀ ਦੱਸ। ਤਾਂ ਫਿਰ ਉਹਨੇ ਕਹਾਣੀ ਦੱਸੀ। ਉਹ ਕਹਿੰਦਾ ਕਿ ਅਸਲ ਦੇ ਵਿੱਚ ਇੱਕ ਦਿਨ ਮੇਰੇ ਨਾਲ ਇੱਕ ਬੀਬੀ ਬੈਠੀ ਸੀ, ਬੀਬੀ ਸੀਗੀ ਬਾਹਰਲੀ, ਤੇ ਫਿਰ ਉਹਨੂੰ ਮੈਂ ਇੱਕ ਦਫ਼ਤਰ ਚ ਛੱਡਿਆ, ਫਿਰ ਬਾਅਦ ਚ ਉਹਨੂੰ ਮੈਂ ਲੈਣ ਗਿਆ, ਬਸ ਲੈਣ ਦੇਣ ਵਾਲੇ ਚੱਕਰ ਦੇ ਵਿੱਚ ਹੀ ਕਹਿੰਦਾ ਸਭ ਕੁਛ ਹੋ ਗਿਆ। ਫਿਰ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਮੈਂ ਗਰੀਬ ਆ ਤੇ ਉਹਨੇ ਮੈਨੂੰ ਇਹ ਬੰਗਲਾ ਜਿਹੜਾ ਉਹ ਲੈ ਕੇ ਦਿੱਤਾ। ਫਿਰ ਇਸ ਗੱਲ ਦੀ ਪ੍ਰਮਾਣਤਾ ਵਾਸਤੇ ਗਏ ਜਿਹਦੇ ਤੋਂ ਉਹਨਾਂ ਨੇ ਬੰਗਲਾ ਖਰੀਦਿਆ ਸੀਗਾ, ਇਹ ਬੰਗਲੌਰ ਦੀ ਘਟਨਾ ਵਾ। ਤਾਂ ਜਦੋਂ ਉਹ ਬੰਗਲੌਰ ਦੇ ਵਿੱਚ ਉਸ ਮਾਲਕ ਕੋਲ ਗਏ ਜਿਹਨੇ ਉਹ ਬੰਗਲਾ ਫੇਲ ਕੀਤਾ ਸੀ, ਉਹਨੇ ਕਿਹਾ ਵਾਕਿਆ ਬਿਲਕੁਲ ਉਹ ਆਈ ਸੀਗੀ, ਨਾਲ ਗੋਰੀ ਚਿੱਟੀ ਮੇਮ ਸੀਗੀ, ਉਹ ਆਈ ਸੀਗੀ। ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ 1 ਕਰੋੜ 60 ਲੱਖ ਦੇ 16 ਚੈੱਕ ਦਿੱਤੇ ਆ, ਯਾਨੀ 10-10 ਲੱਖ ਦਾ ਇੱਕ ਚੈੱਕ, ਤੇ ਉਹ ਚੈੱਕ ਜਿਹੜੇ ਕੈਸ਼ ਹੋਇਆ ਬੰਗਲਾ ਦੇ ਨਾਮ ਹੋ ਗਿਆ। ਹੁਣ ਸਾਰੇ ਹੈਰਾਨ ਆ, ਇਹਨੇ ਕਿ ਕਮਾਲ ਦੀ ਗੱਲ ਆ। ਵੈਸੇ ਮੇਰੀ ਇਹ ਗੱਲ ਸੁਣ ਕੇ ਬਹੁਤ ਸਾਰੇ ਪੰਜਾਬੀ ਵੀ ਸੋਚਣਗੇ ਕਿ ਕੈਪਟਨ ਸਾਹਿਬ ਨੂੰ ਕਿਉਂ ਨਾ ਅਪੀਲ ਕਰੀਏ ਕਿ ਸਮਾਰਟਫੋਨ ਛੱਡ ਦਿਓ, ਸਾਨੂੰ ਆਟੋ ਹੀ ਲੈ ਦਿਓ, ਇੱਕ ਕੋਈ ਇਹੋ ਜਿਹੀ ਕਰਮਾਂ ਵਾਲੀ ਸਵਾਰੀ ਕਿਤੇ ਸਾਡੇ ਵੀ ਆਟੋ ਚ ਬਹਿ ਜਾਵੇ, ਤਰ ਜਾਵੇ ਲੱਕੜ ਦੇ ਨਾਲ ਲੋਹਾ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਆਖਰ ਅੱਧੀ ਰਾਤ ਨੂੰ ਲਾਇਆ ਸ਼ੇਰਗਿੱਲ ਹਰੀ ਝੰਡੀ, ਵੇਖਿਓ ਖਬਰ ਕਹਿੰਦੇ ਤੱਕ ਤੇ ਤੁਹਾਡੇ ਦੱਸਦੇ ਤੱਕ ਕੁਝ ਹੋਰ ਨਾ ਹੋ ਗਿਆ ਹੋਵੇ। ਨਹੀਂ ਹੁਣ ਫਾਈਨਲ ਹੋ ਗਿਆ, ਕਿਉਂਕਿ ਮੈਂ ਕੱਲ ਹੀ ਤੁਹਾਨੂੰ ਦੱਸਿਆ ਸੀਗਾ ਇਹ ਪੰਬਲ ਪੂਸਾ ਜਿਹੜਾ ਬਹੁਤ ਟਕਾਵਾ ਬਣਿਆ ਪਿਆ ਸੀਗਾ, ਹੁਣ ਸਾਫ਼ ਹੋ ਗਈਆਂ ਚੀਜ਼ਾਂ, ਕਿਉਂਕਿ ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਸੀਗੀ, ਸਭ ਕੁਛ ਹੋ ਗਿਆ। ਹੁਣ ਤਾਂ ਮੇਰੇ ਖਿਆਲ ਦੇ ਨਾਲ ਕੈਂਡੀਡੇਟ 250 ਕੈਂਡੀਡੇਟ ਆ ਜਿਹੜਾ ਪੂਰੇ ਪੰਜਾਬ ਤੋਂ ਮੈਦਾਨ 'ਚ ਆ। 300 ਤੋਂ ਵੱਧ ਸ਼ਾਇਦ ਨਾਮਜ਼ਦਗੀਆਂ ਭਰੀਆਂ ਗਈਆਂ ਸੀਗੀਆਂ, ਉਹਦੇ ਚੋਂ ਕੁਛ ਰੱਦ ਹੋਈਆਂ ਨੇ, ਕੁਛ ਚੱਕ ਲਈਆਂ ਗਈਆਂ, ਤਾਂ ਕੁੱਲ ਮਿਲਾ ਕੇ 250 ਦੇ ਕਰੀਬ ਆ ਜਿਹੜੇ ਉਮੀਦਵਾਰ ਹੈ ਮੈਦਾਨ 'ਚ। ਹੁਣ ਨਰਿੰਦਰ ਸ਼ੇਰਗਿੱਲ ਨੇ ਰਾਹਤ ਹਾਸਲ ਕੀਤੀ ਹੈ, ਰਾਹਤ ਏਦਾਂ ਹਾਸਲ ਕੀਤੀ ਹੈ ਕਿਉਂਕਿ ਮੈਂ ਤੁਹਾਨੂੰ ਕੱਲ ਹੀ ਦੱਸਿਆ ਸੀਗਾ ਕਿ ਇਹਦੇ ਤੇ ਅਸਲ ਦੇ ਵਿੱਚ ਬੈਨ ਲਾ ਰੱਖਿਆ ਸੀਗਾ ਉਹਨਾਂ ਨੇ। ਤਾਂ ਇਹਦਾ ਪਰਚਾ ਜਿਹੜਾ 2 ਦਫਾ ਰੱਦ ਹੋਇਆ, ਫਿਰ ਹਾਈ ਕੋਰਟ ਦੇ ਵਿੱਚ ਗਿਆ। ਹਾਈ ਕੋਰਟ ਤੋਂ ਬਾਅਦ ਵੀ ਕੀ ਸੀਗਾ ਕਿ ਇਹ ਜਿਹੜਾ ਮਾਮਲਾ ਸੀਗਾ ਜਾਣਾ ਸੀਗਾ ਮੁੱਖ ਚੋਣ ਕਮਿਸ਼ਨ ਦੇ ਕੋਲ। ਜਿਵੇਂ ਮੈਂ ਉਹ ਤੁਹਾਨੂੰ ਦੱਸਿਆ ਨਾ ਕਿ ਕਈ ਮਾਮਲੇ ਏਦਾਂ ਦੇ ਹੁੰਦੇ ਆ ਕਿ ਤੁਹਾਨੂੰ ਮੁੱਖ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਪੈਂਦੀ ਆ, ਤਾਂ ਇਹਦਾ ਮਾਮਲਾ ਵੀ ਕੁਛ ਇਸੇ ਤਰ੍ਹਾਂ ਦਾ ਸੀਗਾ ਸ਼ੇਰਗਿੱਲ ਦਾ। ਤੇ ਦੱਸਦੇ ਆ ਕਿ ਹਾਈ ਕੋਰਟ ਚੋਂ ਫਿਰ ਸਿੱਧਾ ਇਹ ਦਿੱਲੀ ਗਏ ਤੇ ਦਿੱਲੀ ਤੋਂ ਹਰੀ ਝੰਡੀ ਲੈ ਕੇ ਰਾਤ ਨੂੰ 11-11:30 ਵਜੇ ਜਿਹੜਾ ਰਿਟਰਨਿੰਗ ਅਫਸਰ ਸੀਗਾ ਉਹਦੇ ਕੋਲ ਗਏ ਤੇ ਫਿਰ ਸਾਰੀਆਂ ਚੀਜ਼ਾਂ ਇਹਨਾਂ ਨੇ ਦੱਸ ਕੇ ਉੱਥੋਂ ਇਜਾਜ਼ਤ ਲਈ ਹੈ ਕਿ ਇਹ ਚੋਣ ਲੜ ਸਕਦੇ, ਔਰ ਚੋਣ ਵੀ ਇਹ ਝਾੜੂ ਦੇ ਨਿਸ਼ਾਨ ਤੇ ਹੀ ਲੜਦੇ। ਤੇ ਦੱਸਦੇ ਆ ਕਿ ਜਦੋਂ ਹਾਈ ਕੋਰਟ ਚੋਂ ਨਿਕਲਣ ਲੱਗਿਆ ਸੀ ਨਰਿੰਦਰ ਸ਼ੇਰਗਿੱਲ, ਇਹਨੇ ਉੱਥੋਂ ਭੋਏ ਤੋਂ ਮਿੱਟੀ ਚੁੱਕੀ ਤੇ ਮਿੱਟੀ ਚੁੱਕ ਕੇ ਤੇ ਫੋਇਲ ਪੇਪਰ 'ਚ ਲਪੇਟ ਲਈ, ਸਾਰੇ
ਪਾਸੇ ਗੇੜਾ ਕੱਢ ਕੇ, ਤਕਰੀਬਨ ਅੱਧੇ ਇੰਡੀਆ ਦਾ ਗੇੜਾ ਕੱਢ ਕੇ ਜਦੋਂ ਟਿਕਾਣੇ ਤੇ ਆਇਆ, ਸਾਰਾ ਕੁਛ ਸੈੱਟ ਹੋ ਗਿਆ, ਸਾਰੀਆਂ ਕਹਾਣੀਆਂ ਫਿੱਟ ਹੋ ਗਈਆਂ। ਫਿਰ ਦੱਸਦੇ ਆ ਕਿ ਉਹੀ ਹਾਈ ਕੋਰਟ ਦੀ ਮਿੱਟੀ ਹੈ ਜਿਹੜੀ ਚੁੱਕ ਕੇ ਮੱਥੇ ਦੇ ਨਾਲ ਲਾਈ, ਫਿਰ ਚੁੰਮ ਕੇ ਬੁੱਲਾਂ ਦੇ ਨਾਲ ਲਾਈ, ਫਿਰ ਕਹਿੰਦਾ ਲਓ ਜੀ ਸਭੇ ਕਾਜ ਰਾਤ ਆ ਗਈ ਆ। ਹੁਣ ਇਹ ਹਰੀ ਝੰਡੀ ਤਾਂ ਮਿਲ ਗਈ ਆ, ਵੋਟਰ ਨਾਲ ਲਾਲ ਝੰਡੀ ਕਰ ਦੇਣ ਕਿਤੇ, ਬਾਕੀ ਤਾਂ ਸਭ ਕੁਛ ਖੈਰ ਸਲਾਹ ਇੰਨੀ ਭੱਜ ਦੌੜ ਤੋਂ ਬਾਅਦ ਜੇ ਨਤੀਜਾ ਨਕਾਰਾਤਮਕ ਰਵੇ ਤਾਂ ਫਿਰ ਤੇ ਬੰਦਾ ਇਹੋ ਕਹੂਗਾ ਕਿ ਸਾਰੀ ਰਾਤ ਭੰਨੀ ਤੇ ਕੁੜੀ ਜੰਪੀ ਨਹੀਂ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੰਨੀ ਦਿਓਲ ਤੇ ਭਾਜਪਾ ਨੂੰ ਆਇਆ ਸੁੱਖ ਦਾ ਸਾਹ ਨਾਂ ਦੇ ਵਿੱਚ ਜਿਹੜੀ ਆ ਬਦਲੀ ਹੋਈ ਆ, ਉਦੋਂ ਉਸ ਟਿਕ ਮਾਰ ਕਰਕੇ ਉਹਦੇ ਕਾਗਜ਼ ਖਾਰਜ ਹੋ ਗਏ ਤੇ ਨਾਂ ਨੂੰ ਕਿੱਦਾਂ ਇਹਨਾਂ ਨੇ ਹਰੀ ਝੰਡੀ ਦੇ ਦਿੱਤੀ? ਦੇਖੋ ਇਹਨਾਂ ਦੇ ਨਾਂ ਦਾ ਰਫੜ ਕਾਫੀ ਵੱਡਾ ਸੀਗਾ, ਨਾਂ ਵੱਡਾ ਵੈਸੇ ਵੀ ਨਾਂ ਸੀਗਾ ਤੇ ਰਫੜ ਵੀ ਵੱਡਾ ਸੀਗਾ, ਤੇ ਹੁਣ ਉਹ ਇਹਨਾਂ ਨੂੰ ਥੋੜੀ ਰਾਹਤ ਮਿਲੀ ਆ। ਏਦਾਂ ਦਾ ਨਾ ਇੱਕ ਹੈਗਾ ਪ੍ਰੋਸੀਜਰ ਕਿ ਜੇ ਤੁਸੀਂ ਉਹਨੂੰ ਫੋਲੋ ਕਰਦੇ ਹੋ, ਉਸ ਪ੍ਰੋਸੀਜਰ ਨੂੰ ਫੋਲੋ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦੀ ਰਾਹਤ ਜਿਹੜੀ ਆ ਮਿਲ ਸਕਦੀ ਹੈ। ਕਹਿਣ ਦਾ ਭਾਵ ਆ ਕਿ ਚੋਣ ਕਮਿਸ਼ਨ ਦੇ ਕੋਲ ਇਸ ਤਰ੍ਹਾਂ ਦੀ ਇੱਕ ਮੱਦ ਹੈ, ਉਹਨਾਂ ਦੇ ਜਿਹੜੇ ਵੀ ਨਿਯਮ ਕਹਿੰਦੇ ਆ ਕਿ ਜੇਕਰ ਕੋਈ ਨਾਂ ਤੁਹਾਡਾ ਫੇਮਸ ਆ ਤਾਂ ਤੁਸੀਂ ਉਸ ਨਾਂ ਨੂੰ ਉਹ ਨਾਮਜ਼ਦਗੀ ਦੇ ਦੌਰਾਨ ਜਿਹੜਾ ਨਾਂ ਭਰਿਆ ਉਹਨੂੰ ਬਦਲਾ ਕੇ ਉਹਦੇ ਵਿੱਚ ਈਵੀਐਮ ਮਸ਼ੀਨਾਂ ਜਿਹੜੀਆਂ ਉਹਦੇ ਚ ਆਪਣਾ ਉਹ ਨਾਂ ਹੈ ਜਿਹੜਾ ਕਰਵਾ ਸਕਦੇ ਹੋ, ਪਰ ਉਹਦੇ ਵਾਸਤੇ ਬਾਕਾਇਦਾ ਤੁਹਾਨੂੰ ਇੱਕ ਪ੍ਰੋਸੀਜਰ ਜਿਹੜਾ ਫੋਲੋ ਕਰਨਾ ਪਵੇਗਾ। ਤਾਂ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਸੀਗੇ ਕਿ ਏਡਾ ਵੱਡਾ ਨਾਮ ਹੈ ਜਿਹੜਾ ਉਹ ਬਹੁਤੇ ਬੰਦਿਆਂ ਦੇ ਸਮਝ ਨਹੀਂ ਆਉਣਾ, ਤਾਂ ਫਿਰ ਇਹਨਾਂ ਨੇ ਹੁਣ ਈਵੀਐਮ ਦੇ ਵਿੱਚ ਨਾਮ ਜਿਹੜਾ ਉਹ ਸੰਨੀ ਦਿਓਲ ਹੀ ਕਰਾਇਆ, ਯਾਨੀ ਉਹਦਾ ਨਿਕ ਨੇਮ ਹੈ ਜਿਹੜਾ ਜਾਂ ਫੇਮਸ ਨੇਮ ਹੈ ਜਿਹੜਾ ਉਹ ਨਾਮ ਹੀ ਕਰਵਾਇਆ। ਔਰ ਜੋ ਡੈਮੋ ਆਇਆ ਹੁਣ ਈਵੀਐਮ ਮਸ਼ੀਨ ਦਾ ਗੁਰਦਾਸਪੁਰ ਦੇ ਵਿੱਚ, ਉਹ ਵੀ ਦਿਲਚਸਪ ਆ ਕਿ ਪਹਿਲੇ ਨੰਬਰ ਤੇ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਯਾਨੀ ਅਜੇ ਧਰਮਿੰਦਰ ਸਿੰਘ ਦਿਓਲ, ਫਿਰ ਦੂਸਰੇ ਪਾਸੇ ਮੇਰੇ ਖਿਆਲ ਦੇ ਨਾਲ ਸੁਨੀਲ ਜਾਖੜ ਥੱਲੇ, ਫਿਰ ਤੀਸਰੇ ਪਾਸੇ ਆਮ ਆਦਮੀ ਪਾਰਟੀ ਦਾ ਪੀਟਰ ਮਸੀਹ ਹੈ। ਯਾਨੀ ਤਿੰਨੇ ਜਿਹੜੀਆਂ ਤਿੰਨ ਧਿਰਾਂ ਨੇ, ਖਾਸ ਵੱਡੀਆਂ ਤਿੰਨ ਧਿਰਾਂ ਨੇ ਪਹਿਲੇ ਦੂਜੇ ਤੀਜੇ ਨੰਬਰ ਤੇ। ਹਾਲਾਂਕਿ ਡੈਮੋ ਆ, ਅੱਗੇ ਜਾ ਕੇ ਦੇਖੋ ਕੋਈ ਤਬਦੀਲੀ ਹੁੰਦੀ ਹੈ ਜਾਂ ਨਹੀਂ ਹੁੰਦੀ। ਤਾਂ ਕੁੱਲ ਮਿਲਾ ਕੇ ਨਾਂ ਦਾ ਜਿਹੜਾ ਇਹਨਾਂ ਨੂੰ ਕਜੀਆ ਪਿਆ ਸੀਗਾ ਸੰਨੀ ਦਿਓਲ ਨੂੰ, ਭਾਰਤੀ ਜਨਤਾ ਪਾਰਟੀ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ, ਉਹ ਹੁਣ ਦੂਰ ਹੋ ਗਿਆ। ਤਾਂ ਇਹਨਾਂ ਦਾ ਜਿਹੜਾ ਕੰਪੇਨ ਆ ਉਹ ਠਾਠਾ ਮਾਰਦਾ ਚੱਲਦਾ ਪਿਆ। ਔਰ ਜੋ ਮਰਜ਼ੀ ਆ ਦੇਖੋ ਸੰਨੀ ਦਿਓਲ ਨੂੰ ਲੈ ਕੇ ਦੋ ਤਰ੍ਹਾਂ ਦੀ ਪਰਸੈਪਸ਼ਨ ਬਣਦੀ ਪਈ ਇੱਥੇ। ਇੱਕ ਤੇ ਉਹ ਆ ਜਿਹੜੇ ਕਹਿੰਦੇ ਆ ਕਿ ਬੰਦਾ ਚੰਗਾ ਸੀਗਾ ਪਰ ਗਲਤ ਥਾਂ ਤੇ ਜਾ ਟਿਕਿਆ, ਪਰ ਦੂਸਰੇ ਪਾਸੇ ਕਹਿੰਦੇ ਆ ਕਿ ਨਹੀਂ ਇੱਥੋਂ ਦੇ ਲੀਡਰਾਂ ਨਾਲੋਂ ਯਾਰ ਉਹ ਬੰਦੇ ਠੀਕ। ਤਾਂ ਇਹ ਦੋ ਤਰ੍ਹਾਂ ਦੀ ਪਰਸੈਪਸ਼ਨ ਬਣਦੀ ਪਈ ਆ, ਰਿਸਪੌਂਸ ਵੀ ਚੰਗਾ ਮਿਲਦਾ ਪਿਆ। ਔਰ ਇਹੀ ਗੱਲ ਆ ਕਿ ਸੁਨੀਲ ਜਾਖੜ ਦੇ ਮੱਥੇ ਤੇ ਹਲਕੀ ਹਲਕੀ ਤਰੇਲੀ ਮਹਿਸੂਸ ਕੀਤੀ ਜਾ ਸਕਦੀ ਹੈ। ਕਿਉਂਕਿ ਉਹ ਇਸ ਸਮੇਂ ਪਾਰਟੀ ਪ੍ਰਧਾਨ ਆ ਇੱਥੋਂ ਦਾ। ਔਰ ਦੂਜੀ ਚੀਜ਼ ਇਹ ਆ ਕਿ ਬਾਜਵਿਆਂ ਤੋਂ ਲੈ ਕੇ ਕੈਪਟਨ ਧੜੇ ਤੱਕ ਕੁਛ ਬੰਦੇ ਇਸ ਤਰ੍ਹਾਂ ਦੇ ਹਨ ਜਿਹੜੇ ਚਾਹੁੰਦੇ ਆ ਕਿ ਸੁਨੀਲ ਜਾਖੜ ਨੂੰ ਸਿੱਧੀ ਲਾਈ ਜਾਵੇ, ਕਿੱਥੇ ਅਬੋਹਰ ਕਿੱਥੇ ਗੁਰਦਾਸਪੁਰ, ਗੱਲ ਥੋੜੀ ਬਣਦੀ ਹੈ। ਜੀ ਜੀ ਬਿਲਕੁਲ। ਦੇਖਦੇ ਹਾਂ, ਵੈਸੇ ਜਾਖੜ ਹੋਣ ਵਾਸਤੇ ਪਹਿਲੀ ਵਾਰ ਨਹੀਂ ਹੋਊਗਾ, ਜੇ ਚੋਣ ਹਾਰ ਵੀ ਜਾਂਦੇ ਆ ਇਹਨਾਂ ਨੂੰ ਵੀ ਹਾਰਨ ਦਾ ਤਜਰਬਾ ਰਿਹਾ ਆ। ਅਗਲੀ ਪੂਰਾ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਆਸ਼ੂ ਨੇ ਬਿੱਟੂ ਦੇ ਸਾਹਮਣੇ ਬਿੱਟੂ ਨੂੰ ਹੀ ਗੋਲ ਕਰ ਦਿੱਤਾ। ਦੇਖੋ ਇਹ ਜਿਹੜਾ ਹੈਗਾ ਨਾ ਭਾਰਤ ਭੂਸ਼ਣ ਆਸ਼ੂ ਇਹਨਾਂ ਦਾ ਲੁਧਿਆਣੇ ਵਾਲਾ ਕੈਬਨਿਟ ਮਿਨਿਸਟਰ, ਇਸ ਗੱਲੋਂ ਇਹਦੀ ਸਿਫਤ ਕਰਨੀ ਚਾਹੀਦੀ ਹੈ। ਬੰਦਾ ਬੋਲਦਾ ਹੈ ਨਾ ਜਦੋਂ, ਤੇ ਬੋਲਦਾ ਬੜਾ ਧੱਕੜਸ਼ਾਹੀ ਵਾਲੇ ਅੰਦਾਜ਼ ਦੇ ਵਿੱਚ। ਉਹ ਇੱਕ ਬੀਬੀ ਵਾਲਾ ਵਿਵਾਦ ਵੀ ਹੋ ਗਿਆ ਸੀਗਾ, ਅਫਸਰ ਬੀਬੀ ਲੇਟ ਆਈ ਸੀਗੀ, ਉਹ ਵੀਡੀਓ ਵਾਇਰਲ ਹੋਈ। ਤਾਂ ਇਹਦਾ ਹੈ ਕਿ ਜਦੋਂ ਇਹ ਬੋਲਦਾ ਤੇ ਫਿਰ ਬੜਾ ਖੁੱਲ ਕੇ ਬੋਲਦਾ ਤੇ ਮੂੰਹ ਤੇ ਗੱਲਾਂ ਕਰ ਦਿੰਦਾ। ਔਰ ਇੱਕ ਇਹਦੀ ਆਡੀਓ ਵੀ ਤੁਹਾਨੂੰ ਪਤਾ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਅਫਸਰ ਨੂੰ ਧਮਕਾ ਰਿਹਾ ਸੀਗਾ। ਤਾਂ ਸਿਫਤ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਧਮਕਾ ਰਿਹਾ, ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੋਲਦਾ ਤੇ ਫਿਰ ਬੜਾ ਖੁੱਲ ਕੇ ਬੋਲਦਾ, ਕਈ ਵਾਰ ਮੂੰਹ ਤੇ ਗੱਲ ਕਹਿ ਦਿੰਦਾ। ਅੱਜ ਵੀ ਇਸੇ ਤਰ੍ਹਾਂ ਹੀ ਹੋਇਆ। ਦੱਸਦੇ ਆ ਕਿ ਇੱਕ ਸਭਾ ਸੀਗੀ, ਇੱਕ ਇਹਨਾਂ ਦੀ ਛੋਟੀ ਜਿਹੀ ਕੋਈ ਮੀਟਿੰਗ ਸੀਗੀ, ਉਹਦੇ ਵਿੱਚ ਕੁਝ ਸਵਾਲਾਤ ਹੋਏ। ਹਾਲਾਂਕਿ ਦੇਖੋ ਜਦੋਂ ਵੀਡੀਓ ਵਾਇਰਲ ਹੁੰਦੀ ਆ ਨਾ, ਕਈ ਵਾਰ ਕੁਝ ਸਿਆਸੀ ਧਿਰਾਂ ਹੁੰਦੀਆਂ ਆਪਣੇ ਹਿਸਾਬ ਕਿਤਾਬ ਨਾਲ ਉਹ ਉਨੀ ਕੁ ਕਲਿੱਪ ਚਲਾ ਦਿੰਦੇ ਆ ਜਿੰਨੇ ਕੁ ਉਹਨਾਂ ਨੂੰ ਫਾਇਦੇਮੰਦ ਹੁੰਦੀ ਆ। ਤਾਂ ਇਹ ਜਿਹੜੀ ਕਲਿੱਪ ਹੈ ਵੀਡੀਓ ਵਾਇਰਲ ਹੋਈ ਹੈ ਤੇ ਬੜੀ ਧੜੱਲੇ ਨਾਲ ਵਾਇਰਲ ਹੋਈ ਆ। ਤੇ ਇਹਦੇ ਤੇ ਹੁਣ ਤੱਕ ਮੈਂ ਨੋਟ ਕਰਾ ਦੇਵਾਂ ਤੇ ਹੁਣ ਤੱਕ ਅਧਿਕਾਰਤ ਤੌਰ ਤੇ ਇਹਨਾਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਨਾ ਆਸ਼ੂ ਨੇ ਨਾ ਬਿੱਟੂ ਨੇ। ਹਾਲਾਂਕਿ ਇਹਨਾਂ ਨੇ ਡਿਨਾਈ ਵੀ ਨਹੀਂ ਕੀਤਾ ਕਿ ਇਹ ਵੀਡੀਓ ਜਿਹੜੀ ਆ ਫੇਕ ਆ। ਉਹਦੇ ਚ ਕੀ ਆ ਕਿ ਸਾਹਮਣੇ ਸੰਬੋਧਨ ਕਰਦੇ ਪਏ, ਮੁਖਾਤਬ ਹੋ ਰਹੇ ਆ ਲੋਕਾਂ ਦੇ, ਤੇ ਅਚਾਨਕ ਜਦੋਂ ਆਸ਼ੂ ਬਹਿਣ ਲੱਗਦਾ ਤੇ ਉਸ ਤੋਂ ਪਹਿਲਾਂ ਕਹਿੰਦਾ ਕਿ ਫਿਰ ਤੁਸੀਂ ਵੋਟਾਂ ਸਾਨੂੰ ਨਾ ਪਾਓ, ਵੋਟਾਂ ਨਾ ਪਾਓ। ਕਹਿਣ ਦਾ ਭਾਵ ਹੈ ਕਿ ਜੇ ਵਾਅਦੇ ਪੂਰੇ ਨਹੀਂ ਕੀਤੇ
ਤੁਸੀਂ ਵੋਟਾਂ ਨਾ ਪਾਓ। ਤਾਂ ਇਹਨਾਂ ਕਹਿ ਕੇ ਬਹਿ ਜਾਂਦਾ। ਜਦੋਂ ਰਵਨੀਤ ਬਿੱਟੂ ਉਹਦੀ ਇਹ ਗੱਲ ਸੁਣਦਾ, ਰਵਨੀਤ ਬਿੱਟੂ ਦੇ ਚਿਹਰੇ ਤੇ ਹਵਾਈਆਂ ਉੱਡੀਆਂ। ਹਾਲਾਂਕਿ ਉਹ ਕਵਰ ਕਰਨ ਦੀ ਕੋਸ਼ਿਸ਼ ਕਰਦਾ, ਮੁੜ ਕੇ ਮਾਈਕ ਲੈ ਕੇ 2-3 ਮੇਰੇ ਖਿਆਲ ਦੇ ਨਾਲ ਤਕਰੀਬਨ 1.5 ਮਿੰਟ ਦੀ ਉਹ ਹੈਗੀ ਆ ਕਲਿੱਪ, ਉਹਦੇ ਵਿੱਚ ਫਿਰ ਮੁੜ ਕੇ ਰਿਕਵਰੀ ਕਰਨ ਦੀ ਯਤਨ ਕਰਦਾ ਕਿ ਕਿਸੇ ਤਰੀਕੇ ਨਾਲ ਇਸ ਚੀਜ਼ ਦੀ ਰਿਕਵਰੀ ਕਰ ਲਈਏ। ਪਰ ਉਹ ਜਿਹੜੀ ਵੀਡੀਓ ਕਲਿੱਪ ਆ ਉਹ ਦੱਸਦੀ ਪਈ ਆ ਕਿ ਕਿਤੇ ਨਾ ਕਿਤੇ ਨਿਰਾਸ਼ਾ ਦਾ ਆਲਮ ਹੈ ਜਿਹੜਾ ਉਹ ਲੁਧਿਆਣੇ ਦੇ ਵਿੱਚ ਇਹਨਾਂ 'ਚ ਆਪੋ ਵਿੱਚ ਦੀ ਵੀ ਹੈ। ਹੁਣ ਜੇ ਤੁਸੀਂ ਦੂਸਰੇ ਪਾਸੇ ਦੇਖੋਗੇ, ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹਨੂੰ ਕਹਿ ਦਿੰਦੇ ਆ, ਉਹਨੇ ਵੀ ਇੱਕ ਸਟੇਟਮੈਂਟ ਦਿੱਤੀ ਆ। ਉਹ ਸਟੇਟਮੈਂਟ ਵੀ ਗੌਰ ਮੰਗਦੀ ਆ, ਕਿਉਂਕਿ ਉਹਨੇ ਸੁੱਚਾ ਸਿੰਘ ਲੰਗਾਹ ਲਈ ਇੱਕ ਬੜਾ ਤਿੱਖਾ ਸ਼ਬਦ ਇਸਤੇਮਾਲ ਕੀਤਾ ਹੈਗਾ। ਇੱਕ ਇੰਟਰਵਿਊ ਦੇ ਵਿੱਚ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੇ ਵੱਲ ਵੀ ਤੇ ਏਦਾਂ ਦਾ ਇੱਕ ਬੰਦਾ ਹੈਗਾ ਹੀ ਆ, ਤਾਂ ਉਹਦਾ ਸਿੱਧਾ ਇਸ਼ਾਰਾ ਜਿਹੜਾ ਸੀਗਾ ਉਹ ਘੁਬਾਇਆ ਵੱਲ ਸੀਗਾ। ਤਾਂ ਉਹਨੇ ਆਖਿਆ ਕਿ ਹਾਲਾਂਕਿ ਘੁਬਾਇਆ ਨੇ ਮੰਨਿਆ ਨਹੀਂ ਕਿ ਉਹ ਵੀਡੀਓ ਦੇ ਵਿੱਚ ਆ, ਤੇ ਜੇ ਘੁਬਾਇਆ ਅਸਲ ਦੇ ਵਿੱਚ ਉਸ ਵੀਡੀਓ 'ਚ ਹੈਗਾ ਤੇ ਫਿਰ ਇਹਦੇ ਤੇ ਵੀ ਸਖਤ ਕਾਰਵਾਈ ਕਰਨੀ ਚਾਹੀਦੀ। ਤਾਂ ਰਾਜਾ ਵੜਿੰਗ ਨੇ ਵੀ ਇਹ ਮੰਗ ਕੀਤੀ ਆ ਕਿ ਜੇ ਮੰਨ ਲਓ ਇਹ ਵੀਡੀਓ ਦੇ ਵਿੱਚ ਹੈ ਵੈ ਔਰ ਉਹ ਵੀਡੀਓ ਜਿਹੜੀ ਉਹ ਪੂਰੀ ਅਥੈਂਟਿਕਲ ਸਹੀ ਆ, ਤਾਂ ਫਿਰ ਇਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ ਦੀਆਂ ਤੋਪਾਂ ਜਿਹੜੀਆਂ ਉਹ ਘੁੰਮ ਘਮਾ ਕੇ ਕਈ ਵਾਰ ਆਪਣਿਆਂ ਨੂੰ ਵੀ ਨਿਸ਼ਾਨਾ ਬਣਾ ਰਹੀਆਂ। ਇਸ ਵੇਲੇ ਬਗਾਵਤ ਤੇ ਹੈ ਹੀ ਆ, ਥੋੜੀ ਜਿਹੀ ਬਗਾਵਤ ਹੁੰਦੀ ਆ। ਔਰ ਆਪਾਂ ਅੱਗੇ ਵੀ ਇੱਕ ਕਿਆਫਾ ਲਾਇਆ ਸੀਗਾ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਆ, ਸਟੇਟ ਦੇ ਵਿੱਚ ਤੁਹਾਡੀ ਹਕੂਮਤ ਚੱਲ ਰਹੀ ਹੁੰਦੀ ਆ, ਤਾਂ ਉਦੋਂ ਬਹੁਤੀ ਬਗਾਵਤ ਤਿੱਖੀ ਨਹੀਂ ਹੁੰਦੀ, ਕਿਉਂਕਿ ਡਰ ਹੁੰਦਾ ਦੂਸਰਿਆਂ ਨੂੰ ਕਿ ਇੰਨਾ ਫੜ ਲੈਣਗੇ ਸਾਨੂੰ। ਪਰ ਫਿਰ ਵੀ ਅੰਦਰ ਖਾਤੇ ਜਿੱਥੇ ਥੋੜੀ ਬਹੁਤ ਲੈਗ ਪੁਲਿੰਗ ਚੱਲ ਰਹੀ ਆ, ਉੱਥੇ ਖੁੱਲੇ ਰੂਪ ਦੇ ਵਿੱਚ ਇਸ ਤਰ੍ਹਾਂ ਇੱਕ ਦੂਜੇ ਤੇ ਨਿਸ਼ਾਨੇ ਲਾਉਣੇ, ਇਹ ਬੜੀ ਰੌਚਕ ਜਿਹੀ ਸਥਿਤੀ ਪੈਦਾ ਕਰਦੀ ਹੈ ਕਾਂਗਰਸ ਦੇ ਵਿੱਚ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਤੇ ਨਾਲ ਹੀ ਸਰੋਤਿਆਂ ਨੂੰ ਦੱਸ ਜੀ ਵੀ ਕੁਝ ਕੁ ਖਬਰਾਂ ਤੋਂ ਬਾਅਦ ਆਪਾਂ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਸੀਂ ਵੀ ਜਿਹੜੇ ਕਾਲ ਕਰਕੇ ਜੇ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਕਾਲ ਕਰ ਸਕੋਗੇ। ਸਟੂਡੀਓ ਦਾ ਨੰਬਰ 408272 ਆ। ਕਹਿੰਦੇ ਬੀਮਾ ਕਲੇਮ ਸਕੈਮ ਦੀਆਂ ਤਾਰਾਂ ਵੀ ਪੰਜਾਬ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ। ਬੀਮਾ ਸਕੈਮ ਜਿਹੜਾ ਸੀਗਾ ਇਹ ਆਪਾਂ ਇੱਕ ਦਿਨ ਵਿਚਾਰਿਆ ਸੀਗਾ ਪ੍ਰੋਗਰਾਮ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਕੁਛ ਮਰੀਜ਼ ਲੱਭੇ ਜਾਂਦੇ ਸੀਗੇ। ਪਹਿਲਾਂ ਉਹਨਾਂ ਨੂੰ ਵੇਖਿਆ ਜਾਂਦਾ ਸੀਗਾ ਕਿ ਇਹ ਮਰੀਜ਼ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਆ, ਔਰ ਇਹਦੇ ਲਈ PGI ਰੋਹਤਕ ਆ ਜਿਹੜੇ ਉੱਥੋਂ ਉਹਨਾਂ ਦੇ ਵਿੱਚੋਂ ਇੱਕ ਸਟਾਫ ਮੈਂਬਰ ਪੱਟਿਆ ਤੇ ਉਹਦੇ ਤੋਂ ਫਾਈਲਾਂ ਲਈਆਂ ਜਾਂਦੀਆਂ ਸੀਗੀਆਂ। ਮੁੜ ਕੇ ਐਡਰੈਸ ਪਤਾ ਨੋਟ ਕਰਕੇ 25,000 ਇੱਕ ਫਾਈਲ ਦਾ ਦਿੱਤਾ ਜਾਂਦਾ ਸੀ, ਉਹ ਫਾਈਲ ਜਲਾ ਦਿੱਤੀ ਜਾਂਦੀ ਸੀ। ਫਿਰ ਉਸ ਬੰਦੇ ਨਾਲ ਸੰਪਰਕ ਕੀਤਾ ਜਾਂਦਾ ਜੋ HIV ਪੋਜ਼ਿਟਿਵ ਹੁੰਦਾ ਜਾਂ ਕੈਂਸਰ ਦੇ ਨਾਲ ਆਖਰੀ ਸਟੇਜ ਤੇ ਹੁੰਦਾ, ਤਾਂ ਫਿਰ ਉਹਦਾ ਬੀਮਾ ਕਰਵਾਇਆ ਜਾਂਦਾ। ਮੁੜ ਕੇ ਡਾਕਟਰਾਂ ਦੇ ਨਾਲ ਗਾਂਢਾ ਸਾਂਢਾ ਕਰਕੇ ਉਹ ਕਲੇਮ ਜਿਹੜਾ ਹੜਪ ਲਿਆ ਜਾਂਦਾ ਹਾਦਸਾ ਦਰਸਾ ਕੇ। ਸੋ ਇਹ ਸਕੈਮ ਸੀਗਾ, ਇਹ ਘੁਟਾਲਾ ਸੀਗਾ। ਤੇ ਇਹਦੇ ਵਿੱਚ ਹੁਣ ਜਿਵੇਂ ਜਿਵੇਂ ਪਰਤਾਂ ਖੁੱਲਦੀਆਂ ਪਈਆਂ, ਤਿਵੇਂ ਤਿਵੇਂ ਹੈਰਾਨੀਜਨਕ ਤੱਥ ਜਿਹੜੇ ਆ ਉਹ ਸਾਡੇ ਸਾਹਮਣੇ ਆਉਂਦੇ ਪਏ ਆ। ਇਹ ਇੱਕ ਬਹੁਤ ਵੱਡਾ ਨੈਕਸਸ ਸੀਗਾ ਜਿਹਦੇ ਵਿੱਚ ਪੁਲਿਸ ਵਾਲੇ ਵੀ ਸੀਗੇ, ਡਾਕਟਰ ਵੀ ਸੀਗੇ, PGI ਦੇ ਕੁਛ ਬੰਦੇ ਵੀ ਸੀਗੇ, ਆਮ ਬੀਮਾ ਕੰਪਨੀਆਂ ਜਿੱਦਾਂ ਦੀਆਂ ਹੁੰਦੀਆਂ ਇਹਨਾਂ ਦੇ ਵੀ ਕੁਝ ਏਜੰਟ ਸੀਗੇ। ਸੋ ਸਾਰਾ ਰਲ ਰਲਾ ਕੇ ਚੱਲਿਆ ਕੰਮ। ਤਾਂ ਹੁਣ ਇਹਦੇ ਵਿੱਚ ਲੁਧਿਆਣੇ ਤੱਕ ਤਾਰ ਅੱਪੜੀ ਆ। ਕਹਿੰਦੇ ਆ ਕਿ 2-3 ਮਰੀਜ਼ ਇਸ ਤਰ੍ਹਾਂ ਦੇ ਲੁਧਿਆਣੇ ਦੇ ਯਾਨੀ ਪੰਜਾਬ ਦੇ ਵੀ ਸੀਗੇ ਜਿਨ੍ਹਾਂ ਦਾ ਇਸ ਤਰ੍ਹਾਂ ਬੀਮਾ ਜਿਹੜਾ ਉਹ ਗਲਤ ਢੰਗ ਦੇ ਨਾਲ ਲਿਆ ਗਿਆ। ਇਹ ਇੱਕ ਬੜੀ ਦਿਲਚਸਪ ਗੱਲ ਆ ਕਿ ਇਹ ਇਸ ਤਰ੍ਹਾਂ ਦਾ ਸਾਰਾ ਕੁਝ ਸਾਡੇ ਪੰਜਾਬ ਦੇ ਵਿੱਚ ਚੱਲਿਆ, ਔਰ ਸਾਨੂੰ ਇੱਕ ਕੰਨੋ ਕੰਨੀ ਖਬਰ ਨਹੀਂ। ਇਹ ਤੇ ਹਰਿਆਣਾ ਪੁਲਿਸ ਨੇ ਇਸ ਨੈਕਸਸ ਨੂੰ ਪਰਦਾਫਾਸ਼ ਕੀਤਾ ਇਹਦਾ, ਔਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ। ਤਾਂ ਲੁਧਿਆਣੇ ਦੇ ਵਿੱਚ ਹੀ 2 ਮਰੀਜ਼ ਸੀਗੇ ਜਾਂ ਹੋਰ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਰੀਜ਼ ਲੱਭੇ ਜਾਂਦੇ ਸੀਗੇ, ਉਹਨਾਂ ਦਾ ਇਸ ਤਰ੍ਹਾਂ ਫਰਜ਼ੀ ਕਲੇਮ ਲਿਆ ਜਾਂਦਾ ਸੀਗਾ। ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ। ਵੈਸੇ ਪੰਜਾਬ ਪੁਲਿਸ ਦੇ ਨਾਲੋਂ ਹਰਿਆਣਾ ਪੁਲਿਸ ਜਿਹੜੀ ਆ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਥੋੜੀ ਤੇਜ਼ ਆ। ਤਾਂ ਦੇਖਣਾ ਇਹ ਹੋਊਗਾ ਕਿ ਇਹ 2-3 ਕੇਸ ਹੀ ਆ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਰੈਕਟ ਦੀਆਂ ਜੜ੍ਹਾਂ ਫੈਲੀਆਂ ਹੋਈਆਂ ਸੀ। ਜੀ ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਨੌਸਰਬਾਜ਼ ਨੇ ਸ਼ਹੀਦ ਦੇ ਪਰਿਵਾਰ ਨੂੰ ਹੀ ਲਾਇਆ ਚੂਨਾ। ਇਹ ਤੇ ਵਾਕਈ ਕੋਈ ਜ਼ਮੀਰ ਵੇਚ ਕੇ ਖਾਣ ਵਾਲਾ ਬੰਦਾ ਹੀ ਆ ਜਿਹੜਾ ਸ਼ਹੀਦ ਦੇ ਪਰਿਵਾਰ ਨੂੰ ਵੀ ਚੂਨਾ ਲਾ ਰਿਹਾ। ਕਿਉਂਕਿ ਦੇਖੋ ਸ਼ਹੀਦ ਦਾ ਜਿਹੜਾ ਪਰਿਵਾਰ ਆ ਉਹਨੇ ਆਪਣਾ ਬੱਚਾ ਖੋਇਆ, ਤੇ ਬੱਚਾ ਕਾਹਦੇ ਵਾਸਤੇ ਖੋਇਆ? ਲੋਕਾਂ ਵਾਸਤੇ, ਦੇਸ਼ ਵਾਸਤੇ। ਕੋਈ ਇਹਨਾਂ ਦੀ ਜ਼ਮੀਨ ਦਾ ਝਗੜਾ ਥੋੜੀ ਸੀਗਾ, ਕੋਈ ਛੱਪੜ ਦਾ ਥੋੜੀ ਰੌਲਾ ਸੀ, ਕੋਈ ਵੱਟ ਬੰਨੇ ਦਾ ਥੋੜੀ ਰੌਲਾ ਸੀ। ਪੁਲਵਾਮਾ ਹਮਲਾ ਹੋਇਆ ਸੀਗਾ, ਉਸ ਹਮਲੇ ਦੇ ਵਿੱਚ ਰੋਪੜ ਲਾਗਲੇ ਪਿੰਡ ਰੌਲੀ ਦਾ ਇੱਕ ਮੁੰਡਾ ਜਿਹੜਾ ਸ਼ਹੀਦ ਹੋਇਆ ਸੀਗਾ।
ਉਹਦੇ ਪਰਿਵਾਰ ਦੇ ਵਿੱਚ ਇੱਕ ਬੰਦਾ ਪਹੁੰਚਿਆ ਕਾਰ ਲੈ ਕੇ, CRPF ਦੀ ਉਹਨੇ ਵਰਦੀ ਪਾਈ ਹੋਈ ਸੀ ਜੀ। ਬਾਅਦ ਦੇ ਵਿੱਚ ਉਹਨੇ ਪੱਚੇ 'ਚ ਲੈ ਲਿਆ ਉਹਨਾਂ ਨੂੰ ਕਿ ਦੇਖੋ ਜੀ ਤੁਹਾਡੇ ਲਈ ਪੈਟਰੋਲ ਪੰਪ ਆਇਆ, ਤੁਹਾਡੇ ਲਈ ਗੈਸ ਏਜੰਸੀ ਆਈ ਆ। ਫਿਰ ਉਹ ਵਰਦੀ ਜਿਹੜੀ ਲਾ ਕੇ ਉਹਨੇ ਉੱਥੋਂ ਡਰੈਸ ਚੇਂਜ ਕੀਤੀ ਤੇ ਮੁੜ ਕੇ ਉਹ ਬੇਬੇ ਬਾਪੂ ਸੀਗੇ ਜਿਹੜੇ, ਉਹਨਾਂ ਨੂੰ ਨਾਲ ਲੈ ਕੇ ਬੈਂਕ 'ਚ ਚਲੇ ਗਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਇਹਨਾਂ ਕੋਲ ਚੈੱਕ ਬੁੱਕ ਨਹੀਂ ਸੀ, ਕੱਲੀ ਪਾਸਬੁੱਕ ਸੀਗੀ। ਉਹਦਾ ਨਾਂ ਲੱਗਿਆ, ਉਹਨੇ 1.5 ਲੱਖ ਰੁਪਈਆ ਕਢਾਇਆ ਤੇ ਫਿਰ ਉੱਥੋਂ ਮੋਟਰਸਾਈਕਲ ਉਹਨਾਂ ਦਾ ਲੈ ਕੇ ਵੀ ਇੱਕ ਮੋਬਾਈਲ ਲੈ ਕੇ ਨਿਕਲ ਲਿਆ। ਹਾਲਾਂਕਿ CCTV ਕੈਮਰੇ 'ਚ ਇਹਦੀ ਫੋਟੋ ਕੈਦ ਹੋ ਗਈ ਆ। ਬੰਦਾ ਛੇਤੀ ਤੋਂ ਛੇਤੀ ਫੜਿਆ ਜਾਣਾ ਚਾਹੀਦਾ, ਜਿਹੜਾ ਉਹਨਾਂ ਲੋਕਾਂ ਨੂੰ ਠੱਗ ਗਿਆ ਜਿਨ੍ਹਾਂ ਨੂੰ ਜ਼ਿੰਦਗੀ ਨੇ ਪਹਿਲਾਂ ਹੀ ਠੱਗਿਆ ਹੋਇਆ। ਸੋ ਇਹਦੀ ਹੁਣ ਗ੍ਰਿਫਤਾਰੀ ਕਦੋਂ ਹੁੰਦੀ ਆ ਦੇਖਣ ਵਾਲੀ ਗੱਲ ਆ, ਪਰ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਥੋੜਾ ਜਿਹਾ ਹਿਲਾ ਜ਼ਿਆਦਾ ਕਰਨਾ ਚਾਹੀਦਾ ਇਸ ਮਾਮਲੇ 'ਚ, ਕਿਉਂਕਿ ਬਜ਼ੁਰਗ ਜੋੜੇ ਨੇ, ਇਹਨਾਂ ਪੈਸਿਆਂ ਦੇ ਰਾਹੀਂ ਹੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ। ਤੇ ਜੇ ਇਸ ਤਰ੍ਹਾਂ ਨੌਸਰਵਾਜ ਪੈਣ ਲੱਗ ਪਏ ਤਾਂ ਹੋਰ ਵੀ ਕਿੰਨੇ ਇਹੋ ਜਿਹੇ ਮਾਂ-ਬਾਪ ਆ ਜਿਨ੍ਹਾਂ ਦੇ ਬੱਚੇ ਇਸ ਦੇਸ਼ ਦੇ ਲੇਖੇ ਲੱਗੇ ਆ। ਤੇ ਫਿਰ ਜੇ ਇਸ ਤਰ੍ਹਾਂ ਠੱਗੀ ਠੋਰੀ ਵੱਜਣ ਲੱਗੀ ਤੇ ਬਹੁਤ ਮੰਦਾ ਕੰਮ ਹੋ ਜਾਊਗਾ ਉਹਨਾਂ ਵਾਸਤੇ। ਜੀ, ਅਤੇ ਮਿੰਟੂ ਜੀ, ਸਾਈਕਲੋਨ ਉੜੀਸਾ ਦੇ ਵਿੱਚ ਆਇਆ ਆ, 3 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਕਿੱਦਾਂ ਦੀ ਸਥਿਤੀ ਇਸ ਟਾਈਮ ਬਣੀ ਹੋਈ ਆ ਉੱਥੇ? ਦੇਖੋ 9-10 ਵਜੇ ਤੋਂ ਹੀ ਅੱਜ ਸ਼ੁਰੂ ਹੋ ਗਿਆ ਸੀਗਾ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀਗੀ ਕਿ ਇਹਨੇ 9-10 ਵਜੇ ਸਮੁੰਦਰੀ ਕੰਢੇ ਦੇ ਨਾਲ ਆ ਕੇ ਟਕਰਾਉਣਾ। ਕੋਈ ਇਹਨੂੰ ਫੈਨੀ ਕਹੀ ਜਾਂਦਾ, ਕੋਈ ਫੋਨੀ ਕਹੀ ਜਾਂਦਾ, ਕੋਈ ਸਾਡੇ ਵਰਗੇ ਤੇ ਕੋਈ ਕਹੀ ਜਾਂਦੇ ਫੋਨਾ ਆ ਗਿਆ। ਕੁੱਲ ਮਿਲਾ ਕੇ ਜਿਹੜਾ ਵੀ ਇਹ ਤੂਫਾਨ ਆਇਆ, ਨਾ ਪਤਾ ਨਹੀਂ ਕੀ ਅਸਲ ਦੇ ਵਿੱਚ ਇਹਦਾ, ਮੇਰੇ ਖਿਆਲ ਦੇ ਨਾਲ ਫਨੀ ਹੈ ਸ਼ਾਇਦ, ਕੋਈ ਫਨੀ ਵੀ ਕਹਿ ਦਿੰਦੇ ਆ। ਇਹ 9-10 ਦੇ ਦਰਮਿਆਨ ਹੀ ਟਕਰਾਇਆ ਸਮੁੰਦਰੀ ਕੰਢੇ ਦੇ ਨਾਲ। ਫਿਰ ਉਸ ਤੋਂ ਬਾਅਦ ਉੱਥੇ ਦੱਸਦੇ ਕਿ 170 ਤੋਂ ਲੈ ਕੇ 250 ਕਿਲੋਮੀਟਰ ਤੱਕ ਪਰ ਆਵਰ ਹਵਾਵਾਂ ਜਦ ਤੂਫਾਨ ਚੱਲਿਆ। ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਅੱਜ ਦਾ ਹੁਣ ਅਸੀਂ ਰਹਿੰਦੇ ਹਾਂ ਰਾਜਸਥਾਨ ਵਾਲੇ ਬਾਰਡਰ ਵਾਲੀ ਸਾਈਡ, ਇੱਥੇ ਜਦੋਂ ਧੂੜ ਭਰੀ ਹਨੇਰੀ ਚੱਲਦੀ ਆ, ਉਹ 70-80 ਦੀ ਸਪੀਡ ਤੇ ਹੋਵੇ ਤੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਘਰ ਉੱਡ ਜਾਊਗਾ। ਤੇ ਅੰਦਾਜ਼ਾ ਲਾ ਲਓ ਕਿ 250-300 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਤੂਫਾਨ ਆਉਣਾ। ਤਾਂ ਜਿਹੜਾ ਇਹ ਤੁਸੀਂ ਅੰਕੜਾ ਲੈ ਰਹੇ ਹੋ, ਮੇਰੇ ਖਿਆਲ ਦੇ ਨਾਲ ਹਾਲੇ ਇਹ ਪੁਸ਼ਟ ਨਹੀਂ ਹੋਊਗਾ, ਕਿਉਂਕਿ ਅੱਜ ਸਾਰਾ ਦਿਨ ਤੇ ਉੱਥੇ ਇਹੋ ਜਿਹਾ ਮਾਹੌਲ ਰਿਹਾ, ਕਿੰਨੀ ਕੁ ਰਿਪੋਰਟਿੰਗ ਹੋਈ ਹੋਊਗੀ ਗਰਾਊਂਡ ਤੇ। ਤਾਂ ਇਹ ਜਿਹੜਾ ਅੰਕੜਾ ਸਵੇਰੇ ਲਿਆ ਜਾਊਗਾ ਕਿ ਉੱਥੇ ਬਰਬਾਦੀ ਦਾ ਅਸਲ ਤਬਾਹੀ ਦਾ ਮੰਜ਼ਰ ਕੀ ਸੀਗਾ, ਕਿੰਨਾ ਨੁਕਸਾਨ ਹੋਇਆ, ਜਾਨੀ ਕਿੰਨਾ ਹੋਇਆ। ਦੁਆ ਕੇ ਕਰੀਏ ਕਿ ਜਾਨੀ ਘੱਟ ਤੋਂ ਘੱਟ ਹੋਵੇ। ਆਰਥਿਕ ਤੌਰ ਤੇ ਕਿੰਨਾ ਕੁ ਨੁਕਸਾਨ ਹੋਇਆ, ਕਿਉਂਕਿ ਆਰਥਿਕਤਾ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਨਾ ਜਦੋਂ ਇਸ ਤਰ੍ਹਾਂ ਦਾ ਕੋਈ ਤੂਫਾਨ ਆਉਂਦਾ। ਤਾਂ ਉਹਦੇ ਉੜੀਸਾ ਦੇ ਲਾਗੇ ਵੀ ਮੇਰੇ ਖਿਆਲ ਦੇ ਨਾਲ ਇਹ ਅਲਰਟ ਕੀਤੇ ਹੋਏ ਆ। ਕੁਛ ਹੋਰ ਰਾਜਾਂ ਦੇ ਵਿੱਚ ਵੀ ਬਾਰਿਸ਼ ਜਿਹੜੀ ਉਹ ਅਗੇਤੀ ਪੈਣ ਲੱਗ ਪਈ ਸੀ। ਸੋ ਅਸਲ ਅੰਦਾਜ਼ਾ ਜਿਹੜਾ ਨੁਕਸਾਨ ਦਾ ਕੱਲ ਨੂੰ ਲੱਗੂਗਾ, ਪਰ ਇਹ ਸਭ ਤੋਂ ਪਹਿਲਾਂ ਉੜੀ ਹੈ ਜਿਹੜਾ ਉੜੀ ਨਿਕਲ ਜਾਂਦਾ ਮੂੰਹ, ਪੁਰੀ ਦੇ ਸਮੁੰਦਰੀ ਤੱਟ ਤੇ ਜਾ ਕੇ ਟਕਰਾਇਆ। ਪੁਰੀ ਇਹ ਕੇਂਦਰ ਕਿਹਾ ਜਾ ਸਕਦਾ, ਪਰ ਇਸ ਤਰ੍ਹਾਂ ਦਾ ਜਿਹੜਾ ਤੂਫਾਨ ਆ ਉਹ ਨੁਕਸਾਨ ਬਹੁਤ ਕਰਕੇ ਜਾਂਦਾ, ਜਾਨੀ ਨਹੀਂ ਤਾਂ ਮਾਲੀ ਨੁਕਸਾਨ ਬਹੁਤ ਜ਼ਿਆਦਾ ਕਰਦਾ। ਬਿਲਕੁਲ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਸਾਰਾ ਕੁਝ ਦੁਰਸਤ ਕਰਨਾ, ਠੀਕ ਕਰਨਾ ਬਹੁਤ ਜ਼ਿਆਦਾ। ਬਿਲਕੁਲ। ਤੇ ਆਪਾਂ ਸਰੋਤਿਓ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਮਿੰਟੂ ਜੀ। ਤੇ ਸਰੋਤਿਓ ਜੇ ਤੁਹਾਡੇ ਸਵਾਲ ਹੈਗੇ ਨੇ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ, ਕਾਲ ਕਰੋ 408-272-5200 ਦੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਜ਼ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ, 24/7 ਡਿਸਪੈਚ ਸਪੋਰਟ। ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530-923 7927 5309237927।
ਕੋਸਟ Hyundai ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ Hyundai ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909-786-8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ ਗ੍ਰੇਡ ਏ ਵਾਬੈਸ਼ ਦੇ ਟ੍ਰੇਲਰਸ ਇਹ ਫਾਈਨੈਂਸਿੰਗ ਵੀ ਕਰਦੇ ਹਨ। ਨਵੇਂ ਪੁਰਾਣੇ ਟ੍ਰੇਲਰਸ ਲੈਣ ਦੇ ਲਈ ਕਾਲ ਕੋਸਟ Hyundai ਟ੍ਰੇਲਰ ਡੀਲਰਸ਼ਿਪ ਫ੍ਰੈਜ਼ਨੋ ਦੀ ਨਵੀਂ ਲੋਕੇਸ਼ਨ ਤੇ 909-786-8008 9097868008 ਕੋਸਟ Hyundai ਟ੍ਰੇਲਰ ਡੀਲਰਸ਼ਿਪ। ਅਵਲ ਟਰੱਕਿੰਗ ਕੰਸਲਟੈਂਟ ਮੈਨੇਜਮੈਂਟ ਸੌਫਟਵੇਅਰ ਵਾਲਿਆਂ ਨੂੰ ਆਪਣੇ ਸੈਕਰਾਮੈਂਟੋ ਆਫਿਸ ਦੇ ਲਈ ਮੈਨੇਜਰ ਦੀ ਜ਼ਰੂਰਤ ਹੈ। ਗ੍ਰੈਜੂਏਟ ਪਾਸ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇੰਡਸਟਰੀ ਸਟੈਂਡਰਡ ਮੁਤਾਬਕ ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਇੰਗਲਿਸ਼ ਅਤੇ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੋਵੇ। ਇਸ ਜੌਬ ਦੇ ਲਈ ਅਪਲਾਈ ਕਰਨ ਲਈ ਇਹਨਾਂ ਦੀ ਵੈਬਸਾਈਟ avval.com/careers ਤੇ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਆਪਣਾ ਰੈਜ਼ੂਮੇ jobs@avval.com ਨੂੰ ਘੱਲ ਸਕਦੇ ਹੋ। ਕਬਜ਼, ਕਨਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com number 1-800-570-8849 पेट फिट लाइफ हिट दा फार्मूला सैनफला। आज ही कॉल 1-800-570-8849। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530-788-2588 530-788-2588 ਜਾਂ 855-210-2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408-272-5200 ਦੇ ਉੱਤੇ। ਆਪਣੇ ਨਾਲ ਪਹਿਲਾ ਕਾਲਰ ਜੁੜੇ ਨੇ ਲక్ష్మణ ਜੋਹਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਾਜਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਬਠਿੰਡੇ 'ਚ 2 ਸਾਲਾਂ ਦੇ ਜਿਹੜੇ ਮੌਤਾਂ ਹੋਈਆਂ, ਬਾਦਲ ਸਾਹਿਬ ਉੱਥੇ ਅਫਸੋਸ ਕਰਨ ਜਾਂਦੇ ਆ ਤੇ ਹੁਣ ਕ੍ਰਿਸ਼ਨ ਭਗਵਾਨ ਸਿੰਘ ਦੇ ਘਰ ਵੀ ਅਫਸੋਸ ਕਰਨ ਜਾਊਗਾ। ਉਹ ਵੀ ਗੋਲੀ ਦਾ ਮੁੱਕਾ ਆ ਤੇ ਇੱਕ ਮੁੰਡਾ ਨਾਲ ਉਹਨਾਂ ਦੇ ਘਰ ਵੀ ਜਾਣਗੇ। ਇਹ ਮੇਰਾ ਸਵਾਲ ਹੈ ਜੀ। ਜੀ ਉਹਨਾਂ ਦੇ ਘਰ ਤੇ ਉਦੋਂ ਨਹੀਂ ਜਾ ਕੇ ਆਏ ਜਦੋਂ ਜਾਣਾ ਚਾਹੀਦਾ ਸੀਗਾ। ਸੁਖਬੀਰ ਬਾਦਲ ਗਿਆ ਸੀਗਾ ਉਦੋਂ ਦੇਰ ਸ਼ਾਮ ਜੀ ਨੂੰ, ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀਗੇ ਤੇ ਉਹ ਵੀ ਨਹੀਂ ਪੂਰੇ ਹੋਏ। ਉਹ ਜਾਣਾ ਤੇ ਉੱਥੇ ਇਹਨਾਂ ਨੇ ਕੀ ਆ। ਬਾਕੀ ਇੱਥੇ ਰਾਜਨੀਤੀ ਕਰਨ ਦਾ ਇਹਨਾਂ ਦਾ ਆਪਣਾ ਇੱਕ ਢੰਗ ਆ। ਇਹੀ ਇਹਨਾਂ ਦਾ ਜੁੜਾਵ ਆ ਜਿਹੜਾ ਇਹਨਾਂ ਨੂੰ ਬਚਾਈ ਖਲੋਤਾ। ਮੈਂ ਅੱਜ ਵੀ ਇੱਕ ਗੱਲ ਕਹਿ ਦਿੰਦਾ, ਨੋਟ ਕਰ ਲਿਓ, ਹਾਲਾਂਕਿ ਮੈਂ ਪ੍ਰੈਡਿਕਸ਼ਨ ਵਾਲੇ ਚੱਕਰ 'ਚ ਨਹੀਂ ਪੈਂਦਾ, ਕਿ ਜੇ ਮੰਨ ਲਓ ਬਾਦਲ ਪਰਿਵਾਰ ਬਚੇਗਾ ਇੱਕ ਸਿਆਸੀ ਨਮੋਸ਼ੀ ਤੋਂ ਜਾਂ ਕਹਿ ਲਈਏ ਇੱਕ ਸਿਆਸੀ ਝਟਕੇ ਤੋਂ, ਲੰਬੀ ਕਰਕੇ ਹੀ ਬਚੇਗਾ। ਬਠਿੰਡੇ ਵਾਲੀ ਸੀਟ ਦਾ ਨਿਰਣਾਇਕ ਰੋਲ ਜਿਹੜਾ ਹੋਊਗਾ ਉਹ ਲੰਬੀ ਹਲਕੇ ਦੇ ਹੱਥ 'ਚ ਹੋਊਗਾ। ਇੱਥੋਂ ਜੇ ਮੰਨ ਲਓ ਮਾਰਜਨ 30+30-40 ਤੱਕ ਚਲੇ ਜਾਂਦਾ ਤਾਂ ਫੇਰ ਬਹੁਤ ਔਖਾ ਹੋ ਜਾਏਗਾ ਕੰਮ। ਤੇ ਜੇ ਇੱਕ ਢਾਹ ਜਾਂਦੇ ਆ ਫੇਰ ਟੱਕਰ ਜਿਹੜੀ ਆ ਬਹੁਤ ਬਰੋਬਰ ਦੀ ਹੋ ਜੂ, ਕਾਂਟੇ ਦੀ ਹੋ ਜੂ, ਕੋਈ ਇੱਧਰ ਉੱਧਰ ਹੋ ਸਕਦਾ। ਤਾਂ ਕਹਿਣ ਦਾ ਭਾਵ ਹੈ ਕਿ ਪ੍ਰਕਾਸ਼ ਬਾਦਲ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਇਸੇ ਕਰਕੇ ਉਹ ਲੰਬੀ 'ਚ ਘਰ 'ਚ ਤੁਰਿਆ ਫਿਰਦਾ ਹੈ। ਲੋਕ ਕਹਿੰਦੇ ਆ ਕਿ ਇਹ ਸਾਡਾ ਆਪਣਾ ਬਾਬਾ, ਸਾਡਾ ਆਪਣਾ, ਸਾਡੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ। ਹੁਣ
ਉਹਨਾਂ ਦੀ ਰਾਜਨੀਤੀ ਕਰਨ ਦਾ ਇਹ ਢੰਗ ਆ, ਤਾਂ ਅਫਸੋਸ ਕਰਨ ਤੋਂ ਤੇ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ। ਆਪਾਂ ਕਹਿੰਦੇ ਕਿ ਦੁਸ਼ਮਣ ਵੀ ਆ ਜਾਵੇ ਉਹ ਜਿਹੀ ਘੜੀ ਦੇ ਵਿੱਚ, ਇਹ ਅਸੀਂ ਉਹਨੂੰ ਵੀ ਕੁਛ ਨਹੀਂ ਕਹਿੰਦੇ, ਉਹ ਤਾਂ ਫਿਰ ਵੀ ਮੁੱਖ ਮੰਤਰੀ 5 ਵਾਰ ਦਾ ਮੁੱਖ ਮੰਤਰੀ ਰਿਹਾ। ਇਸ ਕਰਕੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਅਸਰ ਹੈ, ਤਾਂ ਉਸੇ ਕਰਕੇ ਹੀ ਇਹ ਰਾਜਨੀਤੀ ਦਾ ਰੰਗ ਪ੍ਰਕਾਸ਼ ਬਦਲਦਾ ਤੁਹਾਨੂੰ ਵੇਖਣ ਨੂੰ ਮਿਲਦਾ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਜੀ ਮੇਰਾ ਸਵਾਲ ਇਹ ਆ ਵੀ ਜਿਹੜੇ ਆ ਬੰਦੇ ਜੇ ਡੱਡੂ ਛੜੱਪਾ ਮਾਰ ਕੇ ਕੋਈ ਇੱਧਰ ਚੱਲ ਜਾਂਦਾ ਕੋਈ ਉੱਧਰ ਚੱਲ ਜਾਂਦਾ, ਇਹਨਾਂ ਨੂੰ ਨਾ ਤਾਂ ਕਿ ਪਾਰਟੀ ਨਾਲ ਆ, ਨਾ ਲੋਕਾਂ ਨੇ ਹਮਦਰਦੀ, ਨਾ ਸੂਬੇ ਨਾਲ ਆਈ ਆ। ਇਹਨਾਂ ਦਾ ਕੋਈ ਇੱਦਾਂ ਦਾ ਕਾਨੂੰਨ ਹੈ ਵੀ ਕੋਈ ਜਾ ਨਹੀਂ ਸਕਦਾ, ਜਾਂ ਫਿਰ ਜੇ ਬਣ ਜਾਵੇ ਮਤਲਬ ਜੇ ਕੋਈ ਬਦਲਦਾ 4-5 ਸਾਲ ਕਿਸੇ ਪਾਰਟੀ 'ਚ ਜਾ ਨਹੀਂ ਸਕਦੇ, ਚੋਣ ਨਹੀਂ ਲੜ ਸਕਦੇ, ਇੱਦਾਂ ਹੋ ਸਕਦਾ? ਇਹਦਾ ਮਰਜ਼ਾ ਦੱਸਿਓ, ਕੱਟਿਓ ਨਾ ਵੀਰ ਜੀ। ਨਹੀਂ ਦੇਖੋ, ਦਲ ਬਦਲੀ ਕਾਨੂੰਨ ਹੈਗਾ ਇੱਥੇ, ਦਲ ਬਦਲੀ ਕਾਨੂੰਨ ਆ। ਮੰਨ ਲਓ ਜੇ ਤੁਸੀਂ ਕਿਸੇ ਪਾਰਟੀ ਦੇ ਟਿਕਟ ਤੋਂ ਇਲੈਕਸ਼ਨ ਲੜਦੇ ਹੋ, ਫਿਰ ਜਿੱਤ ਜਾਂਦੇ ਹੋ, ਤਾਂ ਉਹਦੇ ਵਿੱਚ ਇਹ ਆ ਕਿ ਤੁਸੀਂ ਇਕੱਲੇ ਜਾ ਕੇ ਦਲ ਬਦਲੀ ਨਹੀਂ ਕਰ ਸਕਦੇ। ਤਾਂ ਉਹਦੇ ਵਿੱਚ ਤੁਹਾਨੂੰ ਇੱਕ ਹਿੱਸਾ ਚਾਹੀਦਾ, ਮੇਰੇ ਖਿਆਲ ਨਾਲ 1/3 ਹੁੰਦਾ ਹੈ। ਤਾਂ ਉਹ ਤੁਹਾਡੇ ਕੋਲ ਜੇ ਹੈ ਤਾਂ ਉਹ ਲੈ ਕੇ ਤੁਸੀਂ ਕਿਸੇ ਪਾਰਟੀ 'ਚ ਚਲੇ ਜਾਓਗੇ ਤਾਂ ਬਚ ਜਾਓਗੇ, ਨਹੀਂ ਤਾਂ ਫਿਰ ਦਲ ਬਦਲੀ ਕਾਨੂੰਨ ਤਹਿਤ ਤੁਹਾਡੀ ਮੈਂਬਰਸ਼ਿਪ ਜਿਹੜੀ ਉਹ ਚਲੇ ਜਾਂਦੀ ਹੈ। ਸੋ ਇਹ ਜਿੱਤਿਆਂ ਵਾਸਤੇ ਆ। ਰੌਲਾ ਇਹ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਜਿੱਦਾਂ ਹੁਣ ਆਪਾਂ ਵੇਖਿਆ ਕਿ ਸ਼ਤਰੂਘਨ ਸਿਨਹਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀਗਾ, ਯਕਦਮ ਛਾਲ ਮਾਰ ਕੇ ਕਾਂਗਰਸ 'ਚ ਆ ਗਿਆ। ਉਹ ਦੇਖੋ ਦੋਨਾਂ ਦੀ ਵਿਚਾਰਧਾਰਾ ਜਿਹੜੀ ਉਹ ਇੱਕ ਉਸ ਬਿੰਦੂ ਤੇ ਇੱਕ ਉਸ ਬਿੰਦੂ ਤੇ ਆ। ਫਿਰ ਉਸੇ ਬੰਦੇ ਨੇ ਆਪਣੀ ਵਾਈਫ ਨੂੰ ਸਮਾਜਵਾਦੀ ਪਾਰਟੀ 'ਚ ਸ਼ਾਮਲ ਕਰਵਾ ਦਿੱਤਾ। ਹੁਣ ਦੋ ਹੱਥਾਂ 'ਚ ਲੱਡੂ ਆ। ਮੰਨ ਲਓ ਸਮਾਜਵਾਦੀ ਤੇ ਜਾਂ ਬਹੁਜਨ ਸਮਾਜ ਪਾਰਟੀ ਵਾਲੇ ਆ, ਕੱਲ ਨੂੰ ਉਹ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਦੇ ਕੇ ਸਰਕਾਰ 'ਚ ਆ ਜਾਂਦੇ ਆ, ਤੇ ਸ਼ਤਰੂਘਨ ਸਿਨਹਾ ਉਧਰ ਵੀ ਹੋ ਗਿਆ, ਵਿਰੋਧੀ ਧਿਰ 'ਚ ਵੀ, ਦੋਨਾਂ 'ਚ। ਸੋ ਇਹ ਚੀਜ਼ ਜਿਹੜੀ ਆ ਇਹ ਮੇਰੇ ਖਿਆਲ ਦੇ ਨਾਲ ਵੇਖਣੀ ਪਊਗੀ ਕਿ ਨਵਜੋਤ ਸਿੱਧੂ ਵਰਗਾ ਜਾਂ ਸ਼ੇਰ ਸਿੰਘ ਘਬਾਇਆ ਵਰਗਾ, ਫਿਰ ਹੋਰ ਤਾਂ ਛੱਡੋ ਕਿ ਡੂਲੋ ਪਰਿਵਾਰ ਆਇਆ ਤਾਂ ਟਿਕਟ ਫੜੀ, ਔਰ ਉਹਦੇ ਘਰ ਦੀ ਨੂੰ ਟਿਕਟ ਦੇ ਕੇ 2 ਦਿਨਾਂ ਬਾਅਦ ਉਹੀ ਟਿਕਟ ਉਹ ਤੋਂ ਵਾਪਸ ਲੈ ਕੇ ਉਹਦੇ ਮੁੰਡੇ ਨੂੰ ਦੇ ਦਿੱਤੀ ਜਾਂਦੀ ਹੈ। ਇਹ ਚੱਲਦਾ ਕਿ ਯਾਨੀ ਇਸ ਤਰ੍ਹਾਂ ਦਾ ਕੋਈ ਹੋਣਾ ਚਾਹੀਦਾ, ਪ੍ਰਬੰਧ ਹੋਣਾ ਚਾਹੀਦਾ ਕਿ ਭਾਈ ਜੇ ਤੁਸੀਂ ਇਸ ਤਰ੍ਹਾਂ ਕੋਈ ਪਾਰਟੀ ਜੁਆਇਨ ਕਰਦੇ ਹੋ ਤਾਂ ਪਹਿਲਾਂ ਤੁਹਾਨੂੰ ਇੰਨਾ ਚਿਰ ਜਿਹੜਾ ਉਹ ਪਾਰਟੀ ਦੇ ਵਿੱਚ ਬਤਾਉਣਾ ਪਊਗਾ। ਜਿਵੇਂ ਹੁਣ ਕਾਂਗਰਸ ਦੇ ਆ, ਕਾਂਗਰਸ ਦਾ ਮੈਂ ਦੇਖੋ ਸੰਵਿਧਾਨ ਤੇ ਪੂਰਾ ਨਹੀਂ ਪੜ੍ਹਿਆ, ਪਰ ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਆ ਤਾਂ ਇਹਨਾਂ ਦੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਹੈ। ਇਹਨਾਂ ਦੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਹੈ, ਪਰ ਸੰਵਿਧਾਨ ਵੱਲ ਧਿਆਨ ਮਾਰਨ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਅਗਲਾ ਆਉਂਦਾ ਹੀ ਰਾਹੁਲ ਗਾਂਧੀ ਦੀ ਮਾਰਫਤ ਹੈ, ਲੋੜ ਹੀ ਨਹੀਂ ਪੈਂਦੀ ਸੰਵਿਧਾਨ ਨੂੰ ਤੱਕਣ ਦੀ। ਇਹ ਚੀਜ਼ ਹੈ ਕਿ ਪਾਰਟੀ ਸੰਵਿਧਾਨ ਨੂੰ ਛੱਡ ਕੇ ਕੋਈ ਇਸ ਤਰ੍ਹਾਂ ਦੀ ਆਪਾਂ ਜੇ ਕਹੀਏ ਕਿ ਸੰਵਿਧਾਨਕ ਮੰਦ ਹੋਵੇ ਜਿਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਅੱਜ ਆਏ ਹੋ ਤੇ ਟਿਕਟ ਲੈ ਕੇ ਆਉਂਦਾ। ਇਹਦਾ ਮਤਲਬ ਇਹ ਹੁੰਦਾ ਕਿ ਅਗਲਾ ਆਉਂਦਾ ਹੀ ਟਿਕਟ ਵਾਸਤੇ। ਬਿਲਕੁਲ ਪਾਰਟੀਆਂ ਨੂੰ ਵੀ ਇਹ ਚੀਜ਼ ਜਿਹੜੀ ਚਾਹੀਦੀ ਆ, ਪਰ ਗੱਲ ਆ ਨਾ ਪਾਰਟੀਆਂ ਤਾਂ ਜੁੜੀਆਂ ਆ ਕਿਤੇ ਕਿਤੇ ਪੈਸਿਆਂ ਦੇ ਨਾਲ, ਜਿਹੜਾ ਲੈ ਕੇ ਖਰਚਾ ਕਰਨ ਵਾਲਾ ਹੁੰਦਾ ਉਹਨੂੰ ਕਹਿੰਦੇ ਵੀ ਆ ਜਾ ਪਾ, ਕੋਈ ਨਹੀਂ ਜਿੱਥੋਂ ਮਰਜ਼ੀ ਤੂੰ ਆਇਆ ਹੋਵੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰਾ ਸਵਾਲ ਇਹ ਆ ਕਿ ਪਿਛਲੀ ਵਾਰ ਮਨਪ੍ਰੀਤ ਸਿੰਘ ਇਲੈਕਸ਼ਨ ਲੜੇ ਸੀ MP ਦੀ ਬਠਿੰਡੇ ਤੋਂ, ਤੇ ਕੈਪਟਨ ਸਾਹਿਬ ਉਹਨਾਂ ਦੀ ਸਪੋਰਟ ਤੇ ਇੱਕ ਦਿਨ ਵੀ ਨਹੀਂ ਸੀ ਆਏ। ਹੁਣ ਰਾਜੇ ਵੜਿੰਗ ਨੂੰ ਟਿਕਟ ਦਵਾਈ ਗਈ ਆ ਕੁਝ ਉਹਨਾਂ ਬੰਦਿਆਂ ਵੱਲੋਂ ਜਿਨ੍ਹਾਂ ਨੂੰ ਇਹ ਸ਼ੱਕ ਆ ਕਿ ਕੈਪਟਨ ਨੇ ਇਹਨਾਂ ਦਾ ਸਮਝੌਤਾ ਕਰ ਲੈਣਾ ਬਾਦਲਾਂ ਨਾਲ, ਤੇ ਇਹ ਸੀਟ ਬਠਿੰਡੇ ਵਾਲੀ ਆਫਰ 'ਚ ਉਹਨਾਂ ਨੂੰ ਦੇ ਕੇ ਤੇ ਪਟਿਆਲਿਓਂ ਆਪ ਲੈ ਲੈਣੀ। ਸੋ ਜਿਵੇਂ ਮੈਡਮ ਸਿੱਧੂ ਉੱਥੇ ਪ੍ਰਚਾਰ ਕਰਨ ਗਏ ਨੇ, ਉਹਦੇ ਤੋਂ ਲੱਗਦਾ ਵਾ ਕਿ ਉੱਥੇ ਕਾਂਗਰਸ ਦੇ 2 ਗਰੁੱਪ ਨੇ, ਇੱਕ ਤੇ ਸਪੋਰਟ ਕਰੂਗਾ ਹਰਸਿਮਰਤ ਨੂੰ ਤੇ ਦੂਸਰਾ ਰਾਜਾ ਵੜਿੰਗ ਨੂੰ ਜਿਤਾਉਣ ਦੀ ਕੋਸ਼ਿਸ਼ ਕਰੂਗਾ। ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਜੀ ਬਿਲਕੁਲ ਬਿਲਕੁਲ ਹੋ ਸਕਦਾ ਇਸ ਤਰ੍ਹਾਂ, ਕਿਉਂਕਿ ਦੇਖੋ ਜਿਹੜਾ ਵੀ ਧੜਾ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਇਹ ਨਹੀਂ ਚਾਹੁੰਦਾ ਕਿ ਰਾਜਾ ਵੜਿੰਗ ਬਾਦਲ ਪਰਿਵਾਰ ਨੂੰ ਟਿੱਬੀ ਲਾ ਕੇ ਰਾਤੋਂ ਰਾਤ ਹੀਰੋ ਬਣ ਜਾਵੇ ਤੇ ਫਿਰ ਕੱਲ ਨੂੰ ਮੁੱਖ ਮੰਤਰੀ ਦੀ ਦਾਅਵੇਦਾਰੀ 'ਚ ਵੀ ਆ ਜਾਵੇ, ਉਹ ਹੋ ਸਕਦਾ ਅੰਦਰ ਖਾਤੇ ਹੈ ਜਿਹੜਾ ਉਲਟ ਭੁਗਤੇ। ਰਾਜਨੀਤੀ ਦੇ ਵਿੱਚ ਹੁੰਦਾ, ਰਾਜਨੀਤੀ ਦੇ ਵਿੱਚ ਵਾਪਰਦਾ। ਔਰ ਇੱਥੇ ਦੇਖੋ ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਹਾਰਿਆ ਸੀਗਾ, ਅਕਾਲੀ ਆਫ ਦੀ ਰਿਕਾਰਡ ਇਹ ਗੱਲ ਕਹਿੰਦੇ ਸੀਗੇ, ਹਾਲਾਂਕਿ ਔਨ ਦੀ ਰਿਕਾਰਡ ਤੇ ਕੋਈ ਵੀ ਨਹੀਂ ਆ ਕੇ ਕਹਿੰਦਾ ਇਹਨਾਂ ਦੇ ਵਿੱਚੋਂ
ਤਾਂ ਆਫ ਦੀ ਰਿਕਾਰਡ ਇਹ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੋਟਾਂ ਜਿਹੜੀਆਂ ਸ਼ਹਿਰੀ ਵੋਟਾਂ ਨੇ ਉਹ ਸਾਡੇ ਵਿਰੋਧੀਆਂ ਦੇ ਹੱਕ 'ਚ ਭੁਗਤਾ ਦਿੱਤੀਆਂ। ਇਸ ਤਰ੍ਹਾਂ ਤਾਂ ਸਭ ਕੁਝ ਚੱਲਦਾ ਰਾਜਨੀਤੀ 'ਚ। ਸੋ ਇਹ ਚਰਚਾ ਹੈ ਔਰ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਅਸਲ ਦੇ ਵਿੱਚ ਵੜਿੰਗ ਦੀ ਜਿਹੜੀ ਟਿਕਟ ਆ ਉਹ ਕੈਪਟਨ ਦੇ ਕੋਟੇ 'ਚ ਨਹੀਂ ਹੈ, ਜਿਹੜੀ ਕਬਾਇਤ ਦੀ ਟਿਕਟ ਆ ਉਹ ਕੈਪਟਨ ਦੇ ਕੋਟੇ 'ਚ ਨਹੀਂ ਹੈ। ਤਾਂ ਜਿਹੜੀਆਂ ਟਿਕਟਾਂ ਕੈਪਟਨ ਦੇ ਕੋਟੇ 'ਚ ਨਹੀਂ ਹੈ ਤਾਂ ਉੱਥੇ ਜੋ ਕੈਪਟਨ ਲੌਬੀ ਹੈ ਉਹ ਕਿਸ ਤਰ੍ਹਾਂ ਰੋਲ ਪਲੇ ਕਰਦੀ ਹੈ ਵੇਖਣਾ ਹੋਏਗਾ, ਦਿਲਚਸਪ ਰਹੇਗਾ। ਔਰ ਤੁਹਾਡੀ ਜਿਹੜੀ ਇਹ ਆਬਜ਼ਰਵੇਸ਼ਨ ਆ ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਹ ਇੱਕ ਧੜਾ ਐਸਾ ਹੁੰਦਾ ਪਾਰਟੀ ਦੇ ਵਿੱਚ, ਇੱਕ ਐਸੀ ਖਾਸ ਤੌਰ ਤੇ ਕਾਂਗਰਸ ਦਾ ਤੇ ਕਲਚਰ ਹੀ ਇਸ ਤਰ੍ਹਾਂ ਦਾ। ਅਕਾਲੀਆਂ ਦੇ ਵਿੱਚ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਤੇ ਕੋਈ ਬੰਦਾ ਫੜਿਆ ਜਾਂਦਾ ਸੁਖਬੀਰ ਉਹਦੇ ਨਾਲ ਬੁਰੀ ਕਰੂਗਾ ਮੰਨ ਲਓ, ਪਰ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਇਹ ਚੱਲਣ ਹੈਗਾ, ਇਹਨਾਂ ਦੇ ਬੰਦੇ ਜਿਹੜੇ ਆਪਣੇ ਬੰਦਿਆਂ ਨੂੰ ਠਿੱਬੀਆਂ ਲਾਉਂਦੇ ਆ। ਹੁਣ ਇੱਥੇ ਲੱਗੂਗੀ ਕਿ ਨਹੀਂ ਲੱਗੂਗੀ ਇਹ ਮੈਂ ਤੁਹਾਨੂੰ ਦੱਸ ਦੂੰ, ਕਿਉਂਕਿ ਮੈਂ ਇੱਥੇ ਬਠਿੰਡੇ ਦਾ ਵੋਟਰ ਹੀ ਹਾਂ। ਜੇ ਲੱਗੀ ਤੇ ਆਪਾਂ ਬਹੁਤ ਨੇੜਿਓਂ ਦੇਖ ਲਵਾਂਗੇ ਕਿ ਹਾਂ ਬਈ ਲੱਗ ਗਈ ਹੈ। ਜੀ ਅਗਲੇ ਕਾਲਰ ਨੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਸਵਾਲ ਹੈ ਅੰਮ੍ਰਿਤਸਰ ਤੋਂ ਨਾ ਇੱਕ ਅਨੁਰਾਧਾ ਨਾਂ ਦੀ ਕੁੜੀ ਨੇ ਮਤਲਬ ਕਿ ਫਾਹ ਲਾ ਕੇ ਮਰਿਆ ਆ, ਤੇ ਉਹਦੇ ਵਿੱਚ ਯਾਨੀ ਕਿ ਓਪੀ ਸੋਨੀ ਦਾ ਵੀ ਨਾਂ ਆ ਰਿਹਾ, ਸਿੱਖਿਆ ਮੰਤਰੀ ਦਾ, ਤੇ ਉਹ YouTube ਤੇ ਬੜੀ ਉਹਦੀ ਖਬਰ ਆ ਰਹੀ ਹੈ। ਕੀ ਉਹਦੀ ਸੱਚਾਈ ਕੀ ਉਹਦੀ? ਦੇਖੋ ਉਹ ਖਬਰ ਜਿਹੜੀ ਹਾਂਜੀ ਵੀਰੇ, ਉਹ ਖਬਰ ਕਿਸੇ ਵੀ ਨਿਊਜ਼ ਪੋਰਟਲ ਤੇ ਨਹੀਂ ਹੈ, ਕਿਸੇ ਵੀ ਨਿਊਜ਼ ਪੇਪਰ ਦੇ ਵਿੱਚ ਨਹੀਂ ਹੈ। ਉਹ ਐਨੀ ਜੇ ਹੈ ਤਾਂ ਹਾਂਜੀ ਜਗਬਾਣੀ ਚ ਹੈਗੀ ਨਾ, ਬਹੁਤ ਆ ਰਹੀ ਜਗਬਾਣੀ ਚ। ਤੁਸੀਂ ਮੈਨੂੰ ਉਹ ਭੇਜ ਦਿਓ ਲਿੰਕ, ਫਿਰ ਤੇ ਮੈਂ ਵੇਖ ਲਊਂਗਾ, ਫਿਰ ਤੇ ਬੰਦਾ ਪਤਾ ਲਾ ਲੈਂਦਾ, ਇਲਾਕੇ ਦੇ ਹੋਰ ਕਿਸੇ ਆਂਢ ਗੁਆਂਢ ਤੋਂ ਪੁੱਛ ਲੈਂਦਾ ਕਿ ਕੀ ਕਹਾਣੀ ਆ। ਪਰ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਕਹਾਣੀ ਹੈ, ਮੈਂ ਦੱਸ ਲੱਗਾ ਅੰਮ੍ਰਿਤਸਰ ਦੇ ਨਵੇਂ ਕੋਟ ਦੀ ਹੈਗੀ ਜੇ, ਤੇ ਪੁਤਲੀ ਘਰ ਆਪਣਾ ਸਿੱਖਿਆ ਮੰਤਰੀ ਹੈਗੇ ਨੇ ਜਿਹੜੇ ਆਪਣਾ ਮੰਤਰੀ ਓਪੀ ਸੋਨੀ, ਉਸ ਬੰਦਿਆਂ ਦੇ ਇਨਾਮ ਵੀ ਰੱਖਿਆ ਗਿਆ ਹੈ ਨਾ, ਉਹਨਾਂ ਦੇ 50,000 ਦਾ ਇਨਾਮ ਰੱਖਿਆ ਜਿਹੜਾ ਬੰਦੇ ਨੂੰ ਫੜੇਗਾ, ਦੱਸੇਗਾ ਕਿੱਥੇ ਗਾ ਬੰਦਾ। ਤੇ YouTube ਤੇ ਇਸ਼ਤਿਹਾਰਾਂ ਚ ਬਹੁਤ ਜਾਣਗੇ ਉਹ ਤੇ ਮੈਨੂੰ ਹਾਂਜੀ ਅਨੁਰਾਧਾ ਕੀ ਨਾਮ ਦੱਸਿਆ ਸੀ ਤੁਸੀਂ ਉਸ ਲੜਕੀ ਦਾ? ਅਨੁਰਾਧਾ ਸਹਿਦੇਵ, ਠੀਕ ਆ। ਚਲੋ ਜੀ ਮੈਂ ਲੱਭਣ ਦੀ ਕਰਦੇ ਆ ਜੀ ਕੋਸ਼ਿਸ਼ ਇਸ ਦੇ ਬਾਰੇ। ਉਹਨਾਂ ਨੇ ਮਾਰਚ ਕੈਂਡਲ ਵੀ ਕੱਢਿਆ ਸਾਰੀ ਰਾਤ, ਬੜੀ ਯਾਨੀ ਕਿ ਉੱਥੇ ਬੰਦ ਵੀ ਹੋਇਆ ਸੀ ਅੰਮ੍ਰਿਤਸਰ, ਉਹਨਾਂ ਰੋਡ ਬੰਦ ਕੀਤਾ ਸੀ, ਬੜਾ ਮੁਜ਼ਾਹਰੇ ਬਹੁਤ ਜਾਨੀ ਚੀਜ਼ ਦੀ ਖਬਰ ਫੈਲੀ ਹੋਈ ਕਿ ਇਲੈਕਸ਼ਨਾਂ ਕਰਕੇ ਥੋੜੀ ਠੰਡੀ ਹੋ ਗਈ ਹੈ। ਕੀ ਉਹਦੀ ਖਬਰ ਸੱਚਾਈ ਕੀ ਉਹਦੀ, ਬਸ ਸੱਚਾਈ ਦੱਸਣਾ ਜੀ। ਥੈਂਕ ਯੂ ਜੀ। ਜਦੋਂ ਨਹੀਂ ਸਾਨੂੰ ਪਤਾ ਨਹੀਂ ਹੈ ਜੀ, ਜੇ ਪਤਾ ਲੱਗ ਗਿਆ ਜ਼ਰੂਰ ਦੱਸ ਦੇਵਾਂਗੇ। ਅਸੀਂ ਉਦਾਂ ਹੀ ਵੈਸੇ ਵੀ ਖਬਰ ਕਰ ਲਈ ਦੀ ਇਸ ਤਰ੍ਹਾਂ ਦੀ। ਔਰ ਦੂਸਰੇ ਪਾਸੇ ਇੱਕ ਹੋਰ ਮੁੰਡਾ ਵੀ ਹੈ ਜਿਹੜਾ ਲਾਪਤਾ ਸੀਗਾ 8-9 ਦਿਨਾਂ ਦਾ, ਮੋਹਿਤ ਨਾਂ ਦਾ, ਉਹਦੀ ਵੀ ਡੈਡ ਬੋਡੀ ਮਿਲੀ ਆ। ਉਹ ਵੀ ਬਹੁਤ ਮਾਮਲਾ ਜਿਹੜਾ ਬੜਾ ਸੰਵੇਦਨਸ਼ੀਲ ਰਿਹਾ, ਕਿਉਂਕਿ ਉਹ ਮੁੰਡਾ ਜਿਹੜਾ ਸੀਗਾ ਕਿਸ਼ਤਾਂ ਇਕੱਠੀਆਂ ਕਰਦਾ ਸੀਗਾ, ਉਹ ਕਿਸੇ ਨੇ ਟਰੱਕ ਫਾਈਨੈਂਸ ਤੇ ਲਿਆ ਸੀਗਾ, ਉਹਦੀ ਕਿਸ਼ਤ ਮਰੀ ਪਈ ਸੀ ਅੱਗੇ, ਤੇ ਉਹ ਕਿਸ਼ਤ ਵਿਚਾਰਾ ਲੈਣ ਗਿਆ ਮੁੰਡਾ, ਤੇ ਉਹ ਜਿਹੜਾ ਸੀਗਾ ਟਰੱਕ ਪਤਾ ਨਹੀਂ ਓਨਰ ਸੀਗਾ ਜਾਂ ਡਰਾਈਵਰ ਸੀਗਾ, ਉਹਨੇ ਰਾਹ ਦੇ ਵਿੱਚ ਮਾਰ ਕੱਟਿਆ। ਇੱਕ ਅੰਮ੍ਰਿਤਸਰ ਤੋਂ ਇਹਦੀ ਖਬਰ ਅੱਜ ਆਉਣ ਡਈ ਆ, ਬਾਕੀ ਇਹਦੀ ਵੀ ਸਵੇਰੇ ਲੈ ਲਵਾਂਗੇ ਖਬਰ ਦੀ ਖਬਰ ਕੀ ਖਬਰ ਆ। ਪਰ ਮੇਰੇ ਖਿਆਲ ਦੇ ਨਾਲ ਕਿਸੇ ਹੋਰ ਅਖਬਾਰ 'ਚ ਛਪੀ ਨਹੀਂ ਹੈ। ਜੇ ਏਦਾਂ ਦੀ ਖਬਰ ਸੀਗੀ ਤਾਂ ਜ਼ਰੂਰ ਛਪਣੀ ਚਾਹੀਦੀ ਆ। ਵੋਟਾਂ ਦਾ ਜਿੰਨਾ ਮਰਜ਼ੀ ਰੌਲਾ, ਪਰ ਏਦਾਂ ਦੀ ਖਬਰ ਜੇ ਵਰਦੀ ਆ, ਇਹਦਾ ਮਤਲਬ ਹੈ ਕਿ ਸਾਡਾ ਮੀਡੀਆ ਜਿਹੜਾ ਉਹਦੇ ਵਿੱਚੋਂ ਵੀ ਇੱਕ ਹਿੱਸਾ ਜਿਹੜਾ ਮਰ ਚੁੱਕਿਆ ਸਮਝੋ। ਜੀ ਕਹਿੰਦੇ ਜਗਬਾਣੀ ਤੇ ਆ, ਪਰ ਚਲੋ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਪਤਾ ਕਰਨਗੇ ਮਿੰਟੂ ਜੀ। ਅਗਲੇ ਕਾਲਰ ਨੇ ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ। ਮੈਂ ਪੁੱਛ ਰਿਹਾ ਵੀ ਜਿਹੜੇ ਭਗਵੰਤ ਮਾਨ ਨੇ ਪੇਪਰ ਜਮ੍ਹਾਂ ਕਰਾਏ ਸੀਗੇ ਉਹਦੇ ਪਿੱਛੇ ਕੋਈ ਬੈਕਅਪ ਕੈਂਡੀਡੇਟ ਨਹੀਂ? ਹਾਂਜੀ ਉਹ ਕਿੱਦਾਂ ਭਗਵੰਤ ਮਾਨ ਤੁਸੀਂ ਕਹਿੰਦੇ ਵੀ ਕਵਰਿੰਗ ਕੋਈ ਕੈਂਡੀਡੇਟ ਨਹੀਂ ਸੀਗਾ? ਨਹੀਂ ਸੀਗਾ ਵੀ ਉਹ ਕਿੱਦਾਂ ਸਿਲੈਕਟ ਹੋ ਗਿਆ ਕਿ ਰਹਿ ਗਿਆ ਜੀ। ਤੇ ਦੂਜਾ ਦੱਸਿਓ ਜੀ ਜੱਗੀ ਜੋਹਲ ਬਾਰੇ ਜੀ। ਓਕੇ ਧੰਨਵਾਦ ਜੀ। ਜੱਗੀ ਜੋਹਲ ਬਾਰੇ ਤੇ ਕੋਈ ਅਪਡੇਟ ਹੈ ਨਹੀਂ ਗੀ, ਕੋਈ ਤਾਜ਼ਾ ਅਪਡੇਟ ਨਹੀਂ ਹੈ। ਤਾਂ ਉਹਦੇ ਮਾਮਲੇ ਜਿਹੜੇ ਉਹ ਉਸੇ ਤਰ੍ਹਾਂ ਹੀ ਅੰਡਰ ਟ੍ਰਾਇਲ ਹੀ ਆ, ਉਹ ਲੰਮਾ ਸਮਾਂ ਹਾਲੇ ਚੱਲੂਗੀ, ਕਿਉਂਕਿ ਮਾਮਲੇ ਜਿਹੜੇ ਇੱਕ ਤੋਂ ਵੱਧ ਆ, ਦਰਜਨ ਦੇ ਕਰੀਬ ਤਾਂ ਮੁਕੱਦਮੇ ਆ, ਉਹਨਾਂ ਦੇ ਵਿੱਚ ਚਾਰਜ ਸ਼ੀਟਾਂ ਹੋਣਗੀਆਂ, ਫਿਰ ਬਾਅਦ ਦੇ ਵਿੱਚ ਚਾਰਜਸ ਫਰੇਮ ਹੋਣਗੇ, ਉਸ ਤੋਂ ਬਾਅਦ ਗਵਾਹੀਆਂ ਲੱਗਣਗੀਆਂ, ਉਸ ਤੋਂ ਬਾਅਦ ਫੈਸਲਾ ਹੋਊਗਾ। ਉਹਨਾਂ ਦਾ ਕੰਮ ਤੇ ਲੰਮਾ ਹੀ ਆ। ਬਹਰਹਾਲ ਜਿਹੜੀ ਤੁਸੀਂ ਦੂਜੀ ਗੱਲ ਕਹੀ ਆ, ਉਹ ਮੈਨੂੰ ਭੁੱਲ ਗਈ ਕਿਹੜਾ ਇਹਨਾਂ ਨੇ ਸਵਾਲ ਕੀਤਾ ਸੀ, ਸ਼ਾਇਦ ਭਗਵੰਤ ਮਾਨ ਦੇ ਵੀ ਉਹਨਾਂ ਦੇ ਪੇਪਰ ਹੋ ਗਏ। ਕਵਰਿੰਗ ਉਮੀਦਵਾਰ ਤੇ ਹੋਊਗਾ, ਮੈਨੂੰ ਨਹੀਂ ਪਤਾ ਕਿ ਕਿਉਂ ਨਹੀਂ ਸੀਗਾ। ਵੈਸੇ ਕਵਰਿੰਗ ਉਮੀਦਵਾਰ ਹਰੇਕ ਬੰਦਾ ਰੱਖਦਾ ਵਾ, ਅੱਜ ਕੱਲ ਤੇ ਚੱਲਣੇ ਚੱਲਿਆ ਇਹ ਹਰੇਕ ਬੰਦਾ ਆਪਣੇ ਸਕੇ ਸੋਦਰੇ ਨੂੰ ਨਾਮ ਰੱਖਦਾ। ਬਾਕੀ ਉਹਦੀ ਨਾਮਜ਼ਦਗੀ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਆ ਭਗਵੰਤ ਮਾਨ ਮੈਦਾਨ ਦੇ ਵਿੱਚ, ਔਰ ਮੈਦਾਨ 'ਚ ਹੀ ਨਹੀਂ
ਟੱਕਰ ਦੇ ਵਿੱਚ ਆ। ਜੇ ਕਿਤੇ ਖਾਤਾ ਖੁੱਲਣ ਦੀ ਸੰਭਾਵਨਾ ਹੈ ਤਾਂ ਭਗਵੰਤ ਮਾਨ ਕਰਕੇ ਹੀ ਖਾਤਾ ਖੁੱਲਣ ਦੀ ਸੰਭਾਵਨਾ ਹੈ ਆਮ ਆਦਮੀ ਪਾਰਟੀ ਦੀ, ਨਹੀਂ ਤਾਂ ਫੱਟੀ ਮੇਰ ਸਿਆਣਾ। ਜੀ ਜੀ। ਅਗਲੇ ਕਾਲਰ ਨੇ ਕਮਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਮਲਜੀਤ ਜੀ। ਹਾਂਜੀ ਹਾਂਜੀ, ਮੇਰਾ ਸਵਾਲ ਆਇਆ ਸੀ ਕਿ ਧਰਮਿੰਦਰ ਨੇ ਇੱਥੇ ਆ ਕੇ ਕੀ ਉਖਾੜ ਲਿਆ ਜਿਹੜਾ ਹੁਣ ਸੰਨੀ ਦਿਓਲ ਕੀਟਾਣੂ ਹਨ। ਸਰਦਾਰਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਕਿ ਦੇਖੋ ਜੀ ਦੋਵਾਂ ਪਾਰਟੀਆਂ ਨੇ ਪੂਰਾ ਹੀ ਸੱਤਿਆਨਾਸ਼ ਕਰਤਾ ਪੰਜਾਬ ਦਾ, ਪਾਣੀ ਲੁੱਟ ਕੇ ਇਹਨਾਂ ਨੇ ਖਾ ਲਿਆ, ਸਾਰਾ ਕੁਝ ਖਾ ਲਿਆ, ਤੇ ਅਸੀਂ ਤੀਜਾ ਧਰ ਚੌਥੇ ਧਰ ਨੂੰ ਵੋਟ ਪਾ ਕੇ ਤੇ ਅਸੀਂ ਇੱਕ ਨਵੀਂ ਲਹਿਰ ਕਿਉਂ ਨਹੀਂ ਸ਼ੁਰੂ ਕਰਦੇ? ਜੀ ਧੰਨਵਾਦ ਜੀ। ਨਹੀਂ ਦੇਖੋ, ਉਹਨਾਂ ਦਾ ਬੜਾ ਸਿੰਪਲ ਤਰਕ ਆ। ਉਹ ਕਹਿੰਦੇ ਕਿ ਇੱਥੋਂ ਵਾਲਿਆਂ ਨੇ ਕੀ ਸਵਾਰਿਆ ਤੁਹਾਡਾ। ਤੁਸੀਂ ਕਹਿੰਦੇ ਕਿ ਇਹ ਬਾਹਰੋਂ ਆਏ ਤੁਹਾਡੇ ਇੱਥੋਂ ਵਾਲਿਆਂ ਨੇ ਕੀ ਸੰਭਾਲਿਆ ਤੁਹਾਡਾ। ਤਾਂ ਉੱਥੇ ਅਸੀਂ ਵੀ ਲਾਜਵਾਬ ਹੋ ਜਾਂਦੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਤੀਜੀ ਧਿਰ ਦੀ ਥਾਂ ਤੇ ਹੁਣ ਚੌਥੀ ਵੀ ਆ ਗਈ ਆ, ਪੰਜਵੀਂ ਵੀ ਆ ਜਾਊਗੀ, ਛੇਵੀਂ ਵੀ ਆ ਜਾਊਗੀ। ਪਰ ਕਿਸੇ ਧਿਰ ਦੇ ਮੂੰਹੋਂ ਤੁਸੀਂ ਲੋਕ ਮੁੱਦੇ ਦੀ ਗੱਲ ਸੁਣੀ ਹੈ, ਜਨ ਸਰੋਕਾਰ ਦੀ ਗੱਲ ਸੁਣੀ ਹੈ। ਸਾਡੇ ਪੌਣ ਪਾਣੀ ਦਾ ਮੁੱਦਾ ਸਭ ਤੋਂ ਗੰਭੀਰ ਮੁੱਦਾ। ਸਾਡੀਆਂ ਨਹਿਰਾਂ ਦੇ ਵਿੱਚ ਤੇਜ਼ਾਬ ਰੋਲ ਡਿਆ। ਆ ਜਿਹੜੀਆਂ ਨਹਿਰਾਂ ਨਿਕਲ ਕੇ ਆਉਂਦੀਆਂ ਹਰੀਕੇਟ ਤੋਂ, ਉਹਨਾਂ ਦੇ ਕਿਤੇ ਜਾ ਕੇ ਤੁਸੀਂ ਪਾਣੀ ਤੇ ਝਾਕ ਮਾਰੋ ਤੇ ਤੁਹਾਡਾ ਕਾਲਜਾ ਮੂੰਹ ਨੂੰ ਆ ਜਾਣਾ। ਇਹ ਮੁੱਦਾ ਹੀ ਹੈ ਨਹੀਂਗਾ। ਸਾਡੀ ਜਿਹੜੀ ਸਰਕਾਰੀ ਸਿੱਖਿਆ ਉਹਦੀ ਗਾਥਾ ਜੇ ਮੈਂ ਸੁਣਾਉਣ ਲੱਗਾ ਤੇ ਬਹੁਤ ਲੰਮਾ ਸਮਾਂ ਚਾਹੀਦਾ। ਸਾਡੀ ਸਿਹਤ ਸੇਵਾਵਾਂ ਜਿਹੜੀਆਂ ਉਹ ਠੱਪ ਆ ਬਿਲਕੁਲ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਜਿਹੜੀ ਇੱਥੋਂ ਦੀ ਸਾਡੀ ਲੀਡਰਸ਼ਿਪ ਹੈ, ਸਾਨੂੰ ਬਗਾਨਿਆਂ ਤੇ ਕੀ ਗੁੱਸਾ ਗਿਲਾ। ਸਾਡੀਆਂ ਜਿਹੜੀਆਂ ਤੀਜੀਆਂ ਚੌਥੀਆਂ ਪੰਜੀਆਂ ਧਿਰਾਂ ਚੱਲਦੀਆਂ ਪਈਆਂ, ਇਹਨਾਂ ਦੇ ਵਿੱਚੋਂ ਕਿੰਨੇ ਕੁ ਲੀਡਰ ਆ ਜਿਹੜੇ ਜਾ ਕੇ ਅਸਲ ਧਰਾਤਲ ਤੇ ਅਸਲ ਮੁੱਦਿਆਂ ਦੀ ਗੱਲ ਕਰਦੇ ਆ। ਤਾਂ ਸਾਰੇ ਹੀ ਦਾਅ ਲਾਉਣ ਵਾਲੀ ਮਾਨਸਿਕਤਾ ਲੈ ਕੇ ਇਸ ਮੈਦਾਨ ਚ ਉਤਰਦੇ, ਉਹੀ ਪ੍ਰਵਿਰਤੀ ਦੇ ਨਾਲ ਕੰਮ ਕਰਦੇ ਆ। ਤਾਂ ਇਹ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਕਰਨੀ ਪਊਗੀ। ਹਾਂ, ਹੁਣ ਇੱਕ ਚੀਜ਼ ਜਿਹੜੀ ਆ ਉਹ ਸ਼ੁਭ ਸੰਕੇਤ ਆ ਕਿ ਇਸ ਵਾਰੀ ਹੁਣ ਤੁਸੀਂ ਦੇਖੋ ਕਿ ਬਹੁਤ ਲੀਡਰਾਂ ਨੂੰ ਘਿਰਾ ਪਾਇਆ ਜਾ ਰਿਹਾ ਲੋਕਾਂ ਵੱਲੋਂ। ਲੋਕ ਕੌਣ ਆ? ਖਾਸ ਤੌਰ ਤੇ ਨੌਜਵਾਨ ਵਰਗ। ਤਾਂ ਲੀਡਰਸ਼ਿਪ ਏਦਾਂ ਹੀ ਨਿਕਲਦੀ ਆ ਜਦੋਂ ਇਸ ਤਰ੍ਹਾਂ ਸਾਹਮਣੇ ਸੰਵਾਦ ਹੁੰਦਾ। ਸੰਵਾਦ ਦੇ ਵਿੱਚ ਜਿਹੜਾ ਕੋਈ ਨੌਜਵਾਨ ਜਿੱਤਦਾ, ਫਿਰ ਉਹ ਇੱਕ ਐਨਰਜੀ ਦੇ ਨਾਲ ਲਵਰੇਜ ਹੋ ਕੇ ਉਹਨੂੰ ਲੱਗਦਾ ਕਿ ਹਾਂ, ਇਹਦੇ ਨਾਲੋਂ ਆ ਜਿਹੜਾ ਲੀਡਰ ਮੈਥੋਂ ਭੱਜ ਗਿਆ, ਇਹਦੇ ਨਾਲੋਂ ਚੰਗਾ ਮੈਂ ਵਰਕ ਕਰ ਸਕਦਾ। ਤਾਂ ਲੀਡਰਸ਼ਿਪ ਏਦਾਂ ਹੀ ਨਿਕਲਦੀ ਆ ਗਰਾਊਂਡ ਲੈਵਲ ਤੋਂ। ਜੇ ਆਪਾਂ ਕੱਢਣੀ ਹੋਵੇ ਤਾਂ ਉਹਦਾ ਮੁੱਢ ਜ਼ਰੂਰ ਵੱਜਦਾ ਪਿਆ। ਹਾਂ, ਰੌਲਾ ਆ ਕਿ ਸੱਚੀ ਅਗਵਾਈ ਦੇਣ ਵਾਲੇ ਜਿਹੜਾ ਬੁੱਧੀਜੀਵੀ ਵਰਗ ਕਹਿ ਸਕਦੇ ਆ, ਜਾਂ ਜਿਹੜੇ ਜਿਨ੍ਹਾਂ ਨੂੰ ਆਪਾਂ ਮੋਹਰਲੀ ਕਤਾਰ ਦੇ ਲੀਡਰ ਕਹਿ ਸਕਦੇ ਆ, ਉਹ ਜੇ ਕਿਤੇ ਆਸਰਾ ਉੱਠ ਕਰਨ ਤਾਂ ਇੱਥੋਂ ਦੇ ਜੇ ਆਪਾਂ ਪੌਣ ਪਾਣੀਆਂ ਦੀ ਗੱਲ ਕਰੀਏ, ਉਹਦੇ ਵਿੱਚ ਹਾਲੇ ਵੀ ਇਹ ਉਮੀਦ ਹੈਗੀ ਆ, ਉਹ ਘੁਲੀ ਹੋਈ ਉਮੀਦ ਆ ਕਿ ਇੱਥੋਂ ਵਧੀਆ ਨੌਜਵਾਨ ਲੀਡਰਸ਼ਿਪ ਜਿਹੜੀ ਉਹ ਨਿਕਲ ਸਕਦੀ ਹੈ, ਤਰਾਸ਼ੀ ਜਾ ਸਕਦੀ ਹੈ। ਜੀ। ਅਗਲੇ ਕਾਲਰ ਨੇ ਆਪਣੇ ਨਾਲ ਜਿਹੜੇ ਗੁਰਵਿੰਦਰ ਤੂਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਦੰਨਾ ਵੀਰਿਆ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਜਿਵੇਂ ਆਹ ਇਲੈਕਸ਼ਨ ਕਮਿਸ਼ਨ ਦੀ ਪੂਰੇ ਥੂ ਹੋ ਰਹੀ ਆ ਨਾ, ਵੀ ਜਿਵੇਂ ਇਹ ਮੂਹਰੇ ਲੇਟਦੇ ਫਿਰਦੇ ਨੇ ਭਾਜਪਾ ਵਾਲਿਆਂ ਦੇ ਮੂਹਰੇ, ਵੀ ਇਹ ਕੀ ਗਰੰਟੀ ਆ ਵੀ ਜਦੋਂ ਇਲੈਕਸ਼ਨ ਕੰਪਲੀਟ ਹੋ ਗਏ ਤੇ ਮਸ਼ੀਨਾਂ ਤਾਂ ਇਹਨਾਂ ਦੇ ਅੰਡਰ ਹੀ ਰਹਿਣਗੀਆਂ, ਕੀ ਤੇ ਫੇਰ ਹੀ ਨਾ ਕਰਦੇ ਨੇ ਵਿੱਚ ਉਹਨਾਂ ਦੇ ਮਸ਼ੀਨਾਂ ਦੇ। ਜੀ ਆਪ ਹੀ ਜੀ, ਥੈਂਕ ਯੂ। ਠੀਕ ਹੈ। ਮਿੰਟੂ ਜੀ ਪੁੱਛਦੇ ਸੀਗੇ ਵੀ ਜਿੱਦਾਂ ਇਲੈਕਸ਼ਨ ਕਮਿਸ਼ਨ ਦੀ ਤੇ 64 ਸਵੇਰੇ ਥੂ ਹੀ ਆ ਵੀ ਇੰਨੇ ਜ਼ਿਆਦਾ ਭਾਜਪਾ ਦੇ ਮੂਹਰੇ ਗੋਡੇ ਟੇਕੇ ਆ ਵੀ ਇਨ ਦੀ ਐਂਡ ਮਸ਼ੀਨਾਂ ਤਾਂ ਗਿਣਨੀਆਂ ਇਹਨਾਂ ਨੇ, ਕਾਊਂਟਿੰਗ ਇਹਨਾਂ ਨੇ ਕਰਨੀ, ਉਦੋਂ ਹੇਰ ਫੇਰ ਨਹੀਂ ਕਰ ਸਕਦੇ ਫਿਰ? ਦੇਖੋ, ਈਵੀਐਮ ਮਸ਼ੀਨ ਦਾ ਤੇ ਰੱਟਾ ਜਿਹੜਾ ਹੈਗਾ ਹੀ ਹੈਗਾ, ਹੁਣ ਨੂੰ ਕੀ ਨਹੀਂ ਹੋ ਸਕਦਾ। ਇੱਥੇ ਜਿੱਦਣ ਮੌਕ ਪੋਲ ਹੋਈ ਆ ਗੋਆ ਦੇ ਵਿੱਚ, 6 ਬਟਨ ਨੱਪੇ ਗਏ, ਉੱਥੇ 17 ਨਿਕਲੇ ਭਾਰਤੀ ਜਨਤਾ ਪਾਰਟੀ ਨੂੰ। ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ। ਸੋ ਡਿਨਾਈ ਨਹੀਂ ਕਰ ਸਕਦੇ। ਪਹਿਲਾਂ ਤੇ ਅਸੀਂ ਵੀ ਆਂਦੇ ਸੀ ਕਿ ਨਹੀਂ ਯਾਰ, ਈਵੀਐਮ ਮਸ਼ੀਨਾਂ ਦੇ ਨਾਲ ਏਦਾਂ ਥੋੜ੍ਹੀ ਹੋ ਸਕਦਾ। ਪਰ ਹੁਣ ਜਦੋਂ ਇਸ ਤਰ੍ਹਾਂ ਦੇ ਕਿੱਸੇ ਵਾਪਰੇ ਆ, ਤੌਬਾ ਕਰਨੀ ਆ ਕਿ ਈਵੀਐਮ ਦੇ ਹੱਕ 'ਚ ਨਾ ਖੜਿਓ। ਜੇ ਵਿਰੋਧ 'ਚ ਨਹੀਂ ਖੜਨਾ ਤੇ ਹੱਕ 'ਚ ਵੀ ਨਾ ਖੜਿਓ। ਸੋ ਕੁਛ ਵੀ ਹੋ ਸਕਦਾ, ਸੰਭਾਵਨਾ ਜਿਹੜੀ ਆ ਉਹ ਰਹਿੰਦੀ ਆ। ਪਰ ਇੱਕ ਚੀਜ਼ ਹੁੰਦੀ ਆ ਕਿ ਦੇਖੋ, ਲੋਕ ਸਭਾ ਦਾ ਇਲੈਕਸ਼ਨ ਹੈ ਜਿਹੜਾ ਨਾ, ਕੁਛ ਹੱਦ ਤੱਕ ਇਹਨਾਂ ਰੌਲਿਆਂ ਤੋਂ ਬਚਦਾ। ਜਿਵੇਂ ਆਮ ਤੌਰ ਤੇ ਵਿਧਾਨ ਸਭਾਵਾਂ ਪੈਂਦੇ ਆ ਰੌਲੇ, ਸੋ ਲੋਕ ਸਭਾ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਕੰਟਰੋਲ ਹੁੰਦਾ। ਪਰ ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਆ, ਹੁਣ ਤੇ ਉਹ ਵੀ ਸ਼ੱਕੀ ਜਾਪਦਾ। ਤੇ ਜੇ ਚੋਣ ਕਮਿਸ਼ਨ ਸਖਤ ਹੋਵੇ, ਚੋਣ ਕਮਿਸ਼ਨ ਚੰਗਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਕੋਈ ਪਰਿੰਦਾ ਵੀ ਪਰ ਮਾਰ ਸਕਦਾ। ਕਿਉਂਕਿ ਅਸੀਂ ਦੇਖਿਆ
TN ਸੈਸ਼ਨ ਦੇ ਕਾਰਜਕਾਲ ਦੇ ਦੌਰਾਨ ਕਿਸ ਤਰ੍ਹਾਂ ਇਲੈਕਸ਼ਨ ਹੁੰਦੇ ਸੀਗੇ, ਕਿਸ ਤਰ੍ਹਾਂ ਰਾਜਪਾਲ ਤੱਕ ਟੰਗ ਦਿੱਤੇ ਉਸ ਬੰਦੇ, ਕਿਸ ਤਰ੍ਹਾਂ ਚੋਣ ਰੱਦ ਕਰ ਦਿੱਤੀ ਮੱਧ ਪ੍ਰਦੇਸ਼ ਦੇ ਵਿੱਚ, ਸ਼ਾਇਦ 17 ਦੀ ਚੋਣ ਸੀਗੀ। ਤਾਂ ਉਹ ਇਸ ਤਰ੍ਹਾਂ ਦੀ ਇੱਛਾ ਸ਼ਕਤੀ ਲੈ ਕੇ ਜੇ ਕੋਈ ਬੰਦਾ ਮੈਦਾਨ 'ਚ ਆ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜਿਹੜੇ ਤੁਹਾਡੇ ਸ਼ੰਕੇ ਆ ਸੰਸ਼ੇ ਆ ਇਹ ਮਰ ਜਾਣਗੇ, ਇਹ ਮਿਟ ਜਾਣਗੇ ਜੇ ਕੋਈ ਇੱਕ ਚੰਗਾ ਬੰਦਾ। ਗੱਲ ਇਹ ਹੈ ਨਾ, ਪਰ ਹੁਣ ਮੌਜੂਦਾ ਸਥਿਤੀ ਦੇ ਵਿੱਚ ਤਾਂ ਲੋਕਾਂ ਦੇ ਜਿਹੜੇ ਸ਼ੱਕ ਦੇ ਸਵਾਲ ਆ, ਜਿਹੜੇ ਸ਼ੱਕ ਦਾ ਘੇਰਾ ਆ ਇਸ ਚੀਜ਼ ਦੇ ਪ੍ਰਤੀ, ਤਾਂ ਫਿਰ ਵੱਧਦਾ ਹੀ ਜਾਂਦਾ ਆ। ਤੇ ਸ਼ੱਕ ਤੇ ਹੈ ਹੀ ਆ ਨਾ, ਸ਼ੱਕ ਤੇ ਹੈ। ਉਹ ਮੈਂ ਤਾਂ ਕਹਿ ਰਿਹਾ ਕਿ ਸਾਡੇ ਵਰਗੇ ਵੀ ਹੁਣ ਤੇ ਸ਼ੱਕੀ ਹੋ ਗਏ ਆ, ਕਿਉਂਕਿ ਪਹਿਲਾਂ ਕਹੀਦਾ ਸੀਗਾ ਕਿ ਯਾਰ EVM 'ਚ ਗੜਬੜ ਨਹੀਂ ਹੁੰਦੀ, ਪਰ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਆ ਉਹ ਦਰਪੇਸ਼ ਆਏ ਆ ਕਿ ਹੁਣ ਤੌਬਾ ਕਰੀ ਦੀ ਹੈ ਕਿ ਨਹੀਂ, ਕਿਸੇ ਚੀਜ਼ ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਔਰ ਕਿਸੇ ਚੀਜ਼ ਦੀ ਗਰੰਟੀ ਤੇ ਖਾਸ ਤੌਰ ਤੇ ਨਾ ਲਾਓ। ਗਰੰਟੀ ਅੱਜ ਕੱਲ੍ਹ ਕਿਸੇ ਦੀ ਨਹੀਂ, ਬਿਲਕੁਲ ਸਹੀ ਗੱਲ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪਰਮਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੀਬੀ ਪਰਮਜੀਤ ਕੌਰ ਖਾਲੜਾ ਦੀ ਸਥਿਤੀ ਕਿਹੋ ਜਿਹੀ ਆ, ਉਹਦੇ ਬਾਰੇ ਕੁਝ ਦੱਸੋਗੇ ਜੀ? ਹਾਂਜੀ, ਬੀਬੀ ਖਾਲੜਾ ਦੀ ਸਥਿਤੀ ਜਿਹੜੀ ਆ ਉਹ ਦੇਖੋ ਮਜ਼ਬੂਤ ਆ। ਪਹਿਲਾਂ ਤਾਂ ਏਦਾਂ ਲੱਗਦਾ ਸੀਗਾ ਕਿ ਉਹ ਥੋੜਾ ਜਿਹਾ ਪਛੜਨਗੇ, ਪਰ ਹੁਣ ਤੇ ਹਾਲ ਦੀ ਘੜੀ ਤੇ ਕਹੀਏ ਕਿ ਨੈਕ ਟੂ ਨੈਕ ਹੀ ਹੈ ਕੰਮ ਉੱਥੇ। ਦੇਖੋ ਅੱਗੇ ਕੀ ਬਣਦਾ, ਪ੍ਰੈਡਿਕਸ਼ਨ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ, ਪਰ ਉਹ ਪੂਰੇ ਟੱਕਰ ਦੇ ਵਿੱਚ ਆ। ਸਥਿਤੀ ਜਿਹੜੀ ਆ ਉਹ ਏਦਾਂ ਮਜ਼ਬੂਤ ਆ ਕਿ ਦੇਖੋ NRI ਵੀ ਬਹੁਤ ਸਪੋਰਟ ਕਰਦੇ ਪਏ ਆ। ਬਾਹਰਲੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੀ ਵੋਟ ਨਹੀਂ ਆ ਖਡੂਰ ਸਾਹਿਬ ਦੇ ਵਿੱਚ, ਉਹ ਵੀ ਲੋਕ ਕਹਿੰਦੇ ਆ ਕਿ ਜਿੱਤਣੀ ਬੀਬੀ ਚਾਹੀਦੀ ਆ, ਇਹਨਾਂ ਨੂੰ ਵੋਟ ਸਪੋਰਟ ਕਰਨੀ ਚਾਹੀਦੀ ਆ। ਫਿਰ ਟਕਸਾਲੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਪਿੜ ਬੰਨ੍ਹ ਦਿੱਤਾ। ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਹਵਾ ਦਾ ਰੁਖ ਬਦਲ ਦਿੰਦੀਆਂ ਕਿ ਬਾਹਰਲੇ ਬੰਦੇ ਯਾਰ ਸਪੋਰਟ ਕਰ ਰਹੇ ਆ, ਬਾਹਰਲੇ ਦੇਸ਼ਾਂ ਵਾਲੇ ਸਪੋਰਟ ਕਰ ਰਹੇ ਆ, ਤਾਂ ਅਸੀਂ ਕਿਉਂ ਨਹੀਂ। ਤਾਂ ਏਦਾਂ ਫਿਰ ਪਰਸੈਪਸ਼ਨ ਜਿਹੜੀ ਆ ਉਹ ਜਨਮ ਲੈਂਦੀ ਆ, ਉਹ ਜਿਹੜਾ ਫਿਰ ਇੱਕ ਤਬਦੀਲੀ ਦਾ ਸੂਚਕ ਬਣਦੀ ਆ। ਤਾਂ ਸਥਿਤੀ ਮਜ਼ਬੂਤ ਆ। ਜਿੱਤ ਹਾਰ ਦੇਖੋ ਇੱਕ ਦੀ ਹੋਣੀ ਆ, ਜਿੱਥੇ ਇੱਕ ਦੀ ਹੋਣੀ ਆ, ਜਿੱਤ ਹਾਰ ਚੱਲਦੀ ਰਹਿੰਦੀ ਆ। ਪਰ ਜਿਹੜਾ ਕੁਛ ਹੈ ਇਸ ਵਾਰੀ ਉਹ ਮੈਨੂੰ ਲੱਗਦਾ ਕਿ ਬਦਲਿਆ ਜਿਹੜੀ ਖਾਲੜਾ ਦੀ ਸਥਿਤੀ ਆ ਜਿਹੜੀ ਉਹ ਐਤਕੀ ਬਦਲੀ। ਇਲੈਕਸ਼ਨ ਇਹਨਾਂ ਨੇ ਅੱਗੇ ਵੀ ਲੜਿਆ, ਤਾਂ ਐਤਕੀ ਬਹੁਤ ਕੁਛ ਬਦਲਿਆ ਗਿਆ ਉਸ ਇਲੈਕਸ਼ਨ ਦਾ। ਔਰ ਮੈਂ ਪੁਸ਼ਟੀ ਤਾਂ ਨਹੀਂ ਕਰਦਾ, ਮਾਨ ਸਾਹਿਬ ਦਾ ਵੀ ਇੱਕ ਮੇਰੇ ਖਿਆਲ ਦੇ ਨਾਲ ਬਿਆਨ ਹੈ ਜਿਹੜਾ ਵਾਇਰਲ ਹੋਇਆ ਪਿਆ, ਉਹਦੇ ਵਿੱਚ ਉਹ ਕਹਿ ਰਹੇ ਆ ਕਿ ਇਹਨਾਂ ਦੀ ਸਪੋਰਟ ਨਾ ਕਰੋ ਸਿਮਰਨਜੀਤ ਸਿੰਘ ਮਾਨ। ਹੁਣ ਇਹ ਨਹੀਂ ਪਤਾ ਕਿ ਉਹ ਕਿਸੇ ਨੇ ਫੇਕ ਬਣਾਇਆ ਜਾਂ ਉਹ ਅਸਲੀ ਹੈ। ਇਹ ਇੱਕ ਬੜਾ ਦਿਲਚਸਪ ਤੱਥ ਹੋਊਗਾ ਜੇ ਮੰਨ ਲਓ ਉਹ ਸੱਚਾਈ ਹੈ। ਉਹ ਪ੍ਰੈਸ ਨੋਟ ਵੀ ਮੇਰੇ ਖਿਆਲ ਦੇ ਨਾਲ ਅੱਜ ਦੀ ਤਾਰੀਖ ਦਾ ਹੀ ਹੈ ਜਿਹੜਾ ਵਾਇਰਲ ਹੋਇਆ, ਪਰ ਉਹਦੇ ਵਿੱਚ ਹੁਣ ਸੱਚ ਕਿੰਨਾ ਕੁ ਝੂਠ ਕਿੰਨਾ ਕੁ ਮੈਂ ਕਹਿ ਨਹੀਂ ਸਕਦਾ। ਤਾਂ ਇਹ ਵੀ ਚੀਜ਼ ਜਿਹੜੀ ਆ ਉਹ ਇੱਕ ਵੇਖਣੀ ਪਊਗੀ। ਹਾਲੇ ਦਿਨ ਹੈਗੇ ਆ, ਦਿਨ ਤਕਰੀਬਨ ਆਪਣੇ ਕੋਲ ਜੇ ਲਾ ਲਈਏ ਪੰਜਾਬ ਦੇ ਇਲੈਕਸ਼ਨ ਦੇ ਵਿੱਚ 13-14 ਦਿਨਾਂ ਦੇ ਵਿੱਚ ਬਹੁਤ ਕੁਛ ਹਾਲੇ ਹੋ ਸਕਦਾ। ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਨਰਿੰਦਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਵੀ ਜੀ, ਮੇਰਾ ਦੋ ਛੋਟੇ ਜਿਹੇ ਕੁਐਸਚਨ ਆ। ਇੱਕ ਜਲੰਧਰ ਦੀ ਸੀਟ ਬਾਰੇ ਦੱਸਿਓ ਕਿ ਕੈਂਡੀਡੇਟ ਕਿਹੜਾ ਮਜ਼ਬੂਤ ਲੱਗਦਾ ਉੱਥੇ ਤੁਹਾਨੂੰ, ਤੇ ਦੂਜੀ ਮੈਂ ਗੱਲ ਪੁੱਛਣੀ ਸੀਗੀ, ਤੁਹਾਡੀ ਰਾਏ ਲੈਣੀ ਸੀਗੀ। NRI ਜਿਹੜੀ ਵੀ ਪਾਰਟੀ ਨੂੰ ਸਪੋਰਟ ਕਰਦੇ ਆ, ਮਨਪ੍ਰੀਤ ਬਾਦਲ ਹੋਇਆ, ਆਮ ਆਦਮੀ ਪਾਰਟੀ ਹੋਈ ਆ, ਇਹ ਸਾਰੇ ਹਾਰਦੇ ਕਿਉਂ ਨੇ NRI ਜਿਹਨੂੰ ਵੀ ਸਪੋਰਟ ਕਰਦੇ ਨੇ? ਇਹਦਾ ਕਾਰਨ ਤੇ ਸੁਣਦੇ ਹੋ ਜੀ ਭਾਜੀ? ਜੀ ਦੇਖੋ ਤੁਹਾਡੇ ਦੋਵੇਂ ਸਵਾਲ ਹੈ ਜਿਹੜੇ ਨਾ ਮੈਥੋਂ ਬੜੀ ਦੂਰ ਆ, ਮੇਰੀ ਪਹੁੰਚ ਤੋਂ ਬੜੀ ਦੂਰ ਆ। ਇਮਾਨਦਾਰੀ ਨਾਲ ਕਹਾਂ ਕਿ ਮੈਨੂੰ ਜਲੰਧਰ ਦੀ ਸੀਟ ਬਾਰੇ ਇੰਨਾ ਨਹੀਂ ਇਲਮ ਆ। ਉੱਥੇ ਮੇਰੇ ਖਿਆਲ ਦੇ ਨਾਲ ਇੱਕ ਤੇ ਖੜਾ ਵਾ ਚੌਧਰੀ ਸੰਤੋਖ, ਉਹਦੇ ਮੁਕਾਬਲੇ ਚ ਇੱਕ ਮੇਰੇ ਖਿਆਲ ਦੇ ਨਾਲ ਖੜੇ ਅਟਵਾਲ ਸਾਹਿਬ ਉੱਥੇ ਜਾ ਕੇ ਅਕਾਲੀ ਦਲ ਤੋਂ। ਮੇਰੇ ਖਿਆਲ ਦੇ ਨਾਲ ਫਿਰ ਚੌਧਰੀ ਦੀ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਆ ਜੇ ਉੱਥੇ ਅਟਵਾਲ ਸਾਹਿਬ ਖੜੇ। ਜਿੰਨਾ ਕੁ ਮੈਨੂੰ ਯਾਦ ਆ, ਜਿੰਨਾ ਕੁ ਮੈਨੂੰ ਪਤਾ ਆ, ਇਸ ਸਥਿਤੀ ਨੂੰ ਜੇ ਆਪਾਂ ਮੁਲਾਂਕਣ ਦੇ ਤੌਰ ਤੇ ਵੇਖੀਏ ਲੱਗਦਾ ਇਹੋ ਆ ਕਿ ਕਾਂਗਰਸ ਉੱਤੇ ਮਜ਼ਬੂਤ ਹੋਏਗੀ, ਕਿਉਂਕਿ ਅਕਾਲੀਆਂ ਦੀ ਸਥਿਤੀ ਆਪਾਂ ਪਹਿਲਾਂ ਹੀ ਦੇਖੀ ਆ ਉਸ ਏਰੀਏ ਦੇ ਵਿੱਚ। ਤੇ ਅਟਵਾਲ ਸਾਹਿਬ ਉੱਥੇ ਕੋਈ ਬਹੁਤ ਵੱਡਾ ਉੱਥੇ ਜਾ ਕੇ ਪਿੜ ਬੰਨ ਦੇਣਗੇ ਅਕਾਲੀ ਦਲ ਦੇ ਹੱਕ ਦੇ ਵਿੱਚ, ਬਹੁਤ ਕ੍ਰਾਂਤੀਕਾਰੀ ਬਦਲਾਅ ਵੇਖਣ ਨੂੰ ਮਿਲਣਗੇ, ਐਸੀ ਉਮੀਦ ਘੱਟਿਆ। ਕਹਿੰਦਾ ਭਾਵ ਆ ਕਿ ਉੱਥੇ ਫਿਰ ਵੈਸੇ ਵੀ ਤੁਹਾਨੂੰ ਪਤਾ ਕਾਂਗਰਸ ਜਿਹੜੀ ਆ ਉਸ ਰੀਜਨ ਦੇ ਵਿੱਚ ਥੋੜਾ ਡੋਮੀਨੇਟ ਕਰਦੀ ਆਈ ਆ, ਉੱਥੇ ਸੰਭਾਵਨਾ ਜਿਹੜੀ ਕਾਂਗਰਸ ਦੀ ਬਣਦੀ ਆ। ਪਰ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕਹੀ ਹੈ NRI ਦੀ, ਇਹ ਕਿ ਸ਼ਾਇਦ ਤੁਹਾਨੂੰ ਪੜਚੋਲ ਜ਼ਿਆਦਾ ਕਰਨੀ ਚਾਹੀਦੀ ਆ ਕਿ ਆਖਰ ਗਲਤ ਕਿੱਥੇ ਵਾਪਰਦਾ, ਕਿੱਥੇ ਜਿਹੜੀ ਉਹ ਕਤਾਈ ਹੁੰਦੀ ਹੈ ਕਿ ਲੀਡਰਸ਼ਿਪ ਚੂਜ਼ ਕਰਨ ਦੇ ਮਾਮਲੇ ਚ NRIs ਮਾਤ ਖਾ ਜਾਂਦੇ ਆ, ਜਾਂ ਜਿਹੜੀ ਲੀਡਰਸ਼ਿਪ ਆ
ਉਹ ਪੰਡਾ ਹੀ ਇੰਨੀਆਂ ਕੁ ਸਿਰ ਤੇ ਰੱਖ ਲੈਂਦੀ ਹੈ ਕਿ ਉਹਦੇ ਥੱਲੇ ਉਹ ਪੈਰ ਨਿਕਲ ਜਾਂਦੇ ਆ ਤੇ ਗੱਲ ਤਾਂ ਪੈ ਜਾਂਦੀ ਆ। ਸਮਝ ਤੋਂ ਪਰੇ ਦੀ ਗੱਲ ਹੈ, ਪਰ ਤੁਹਾਡਾ ਤਰਕ ਸਹੀ ਹੈ। ਪਰ ਹਰੇਕ ਵਾਰੀ ਇਸ ਤਰ੍ਹਾਂ ਹੋਊਗਾ ਉਹ ਵੀ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ। ਕਿਤੇ ਨਾ ਕਿਤੇ ਜੋ ਤੁਸੀਂ ਸੋਚਦੇ ਹੋ, ਜਿਸ ਤਰ੍ਹਾਂ ਦੇ ਤੁਸੀਂ ਰੱਖਦੇ ਹੋ ਕਿ ਇੱਕ ਪਾਰਟੀ ਏਦਾਂ ਦੀ ਆਵੇ ਸਾਡੇ ਪੰਜਾਬ ਦੀ ਜਿਹੜੀ ਨੁਹਾਰ ਬਦਲ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਉਹ ਆਸ਼ਾ ਤੁਹਾਡੀ ਹੈ ਜਿਹੜੀ, ਉਹ ਚਾਹਨਾ ਜਿਹੜੀ ਤੁਹਾਡੀ, ਉਹ ਮਰਨੀ ਨਹੀਂ ਚਾਹੀਦੀ। ਉਮੀਦ ਕਾਇਮ ਰਹਿਣੀ ਚਾਹੀਦੀ ਆ ਔਰ ਗਾਈਡ ਕਰਦੇ ਰਹਿਣਾ ਚਾਹੀਦਾ। ਜਿੰਨਾ ਕੁ ਤੁਸੀਂ ਲੋਕਾਂ ਨੂੰ ਪ੍ਰੇਰ ਸਕਦੇ ਹੋ ਉਹਨਾਂ ਕੋ ਪ੍ਰੇਰੋ। ਤਬਦੀਲੀ ਜਿਹੜੀ ਆ ਉਹ ਜਾਗਰੂਕਤਾ ਦੇ ਸਿਰ ਤੇ ਆਉਂਦੀ ਹੈ ਤੇ ਜਾਗਰੂਕਤਾ ਜਿਹੜੀ ਉਹ ਇਲਮ ਦੇ ਸਿਰ ਤੇ ਆ। ਉਹ ਜੋ ਆਪਾਂ ਸਿੱਖਿਆ ਸਿੱਖਦੇ ਆ ਉਹਦੇ ਸਿਰ ਤੇ ਆ। ਜਿੰਨੀ ਤਾਲੀਮ ਵੱਧ ਹੋਏਗੀ ਉਨੀ ਹੀ ਜਾਗਰੂਕਤੀ ਆਊਗੀ। ਤਾਂ ਜਦੋਂ ਜਾਗਰਤੀ ਆਉਣੀ ਹੈ ਤਾਲੀਮ ਨਾਲ ਆਉਣੀ ਹੈ। ਤਾਲੀਮ ਹੁਣ ਸਹਿਜੇ ਸਹਿਜੇ ਜਿਹੜੀ ਆਈ ਜਾਂਦੀ ਆ। ਜੀ ਗੱਲ ਇਹ ਆ ਮਿੰਟੂ ਜੀ ਵੀ ਜਿਹੜੇ NRI ਨੇ ਦੂਰ ਹੋਣ ਕਰਕੇ ਇਮੋਸ਼ਨਲ ਜ਼ਿਆਦਾ ਨੇ। ਜਿਹੜਾ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ ਤੇ ਆਪ ਮੁਹਾਰੇ ਜਿਹੜੇ ਆ ਉਸ ਦਾ ਸਾਥ ਦੇਣ ਦੀ ਗੱਲ ਕਰਦੇ ਆ, ਚਾਹੇ ਉਹ PPP ਸੀ ਫਿਰ ਆਮ ਆਦਮੀ ਪਾਰਟੀ ਸੀ। ਸੋ ਆਈ ਥਿੰਕ NRI ਨੂੰ ਤੌਬਾ ਕਰਨੀ ਚਾਹੀਦੀ ਹੈ। ਹਾਂ, ਇਹ 10 ਸਾਲ ਤੇ ਹੁਣ ਕੰਮ ਠੰਡਾ ਰਹੂ। 10 ਸਾਲਾਂ ਬਾਅਦ ਫੇਰ ਕੋਈ ਆਊ ਮੈਦਾਨ ਦੇ ਵਿੱਚੋਂ ਸੱਚਾ ਆਉਂਦਾ ਜਾਂ ਝੂਠਾ ਆਉਂਦਾ ਉਹਦਾ ਪਤਾ ਨਹੀਂ। ਕਿਉਂਕਿ ਆਪਾਂ ਜੇ ਦੇਖੀਏ ਖੱਬੇ ਸੀਗੇ ਉਹ ਗਏ, ਫਿਰ ਬਹੁਜਨ ਸਮਾਜ ਪਾਰਟੀ ਦਾ ਹੋਇਆ, ਅਕਾਲੀ ਦਲ ਅੰਮ੍ਰਿਤਸਰ ਦਾ ਹੋਇਆ, ਫਿਰ ਜੀ ਲਾ ਲਓ PPP ਆਈ ਜਾਂ ਬਲਵੰਤ ਸਿੰਘ ਰਾਮੂ ਵਾਲੀ ਇਹਦੀ ਪਾਰਟੀ ਆਈ, ਫਿਰ ਆਮ ਆਦਮੀ ਪਾਰਟੀ। ਇਹਨਾਂ ਨੂੰ ਕਿੰਨਾ ਸਮਾਂ ਲੱਗਿਆ ਨਾ, 10-20 ਸਾਲ ਲੱਗੇ। ਤਾਂ ਵਿੱਚ ਇੱਕ ਟਾਈਮ ਪੀਰੀਅਡ ਪਿਆ ਵਾ। ਤਾਂ ਮੈਨੂੰ ਲੱਗਦਾ ਕਿ ਹੁਣ 10-15 ਸਾਲ ਦਾ ਸਮਾਂ ਜਿਹੜਾ ਪੈ ਜਾਣਾ। ਪਰ ਐਤਕੀ ਕੀ ਆ ਕਿ ਥੋੜਾ ਜਿਹਾ ਟੈਕਨੋਲੋਜੀ ਦਾ ਯੁੱਗ ਹੈ ਜਿਹੜਾ ਉਹ ਐਡਵਾਂਸ ਆ, ਇਸ ਕਰਕੇ ਉਹ 10-15 ਸਾਲ ਵਾਲਾ ਸਮਾਂ ਘੱਟ ਸਕਦਾ। ਯਾਨੀ ਇੱਕ ਬਦਲ ਹੈ ਜਿਹੜਾ ਉਹ ਜਲਦੀ ਅਸੀਂ ਵੇਖ ਸਕਦੇ, ਸ਼ਾਇਦ 2022 ਤੱਕ ਵੀ ਵੇਖ ਸਕਦੇ। ਗੱਲ ਇਹ ਆ ਮਿੰਟੂ ਜੀ, ਜਿੱਦਾਂ ਆਪਾਂ ਨੌਸਰ ਖਾਨ ਦੀ ਕੀਤੀ ਸੀ ਨਾ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਠੱਗ ਗਿਆ, ਬਸ ਏਦਾਂ ਹੀ ਇਹ ਲੀਡਰ ਆਉਂਦੇ ਆ ਤੇ NRIਆਂ ਨੂੰ ਠੱਗ ਕੇ ਤੁਰੇ ਜਾਂਦੇ ਨੇ। ਇਹ ਵਿਚਾਰੇ ਇਮੋਸ਼ਨਲ ਕਮਲੇ ਦੇ ਕਮਲੇ ਫਿਰ ਸਾਥ ਦਾ ਸਾਥ ਉੱਦਾਂ ਦੇਣ ਦੀ ਟਰਾਈ ਜਿਹੜੀ ਹਰ ਵਾਰੀ ਕਰ ਜਾਂਦੇ ਨੇ ਵੀ ਚੱਲ ਸ਼ਾਇਦ ਇਸ ਵਾਰੀ ਕੋਈ ਨਾ ਕੋਈ ਉੱਥੇ ਫਰਕ ਪੈ ਜਾਵੇ। ਇੱਕ ਚੀਜ਼ ਤੇ ਦੇਖੋ ਨਾ ਤੁਸੀਂ, ਆਮ ਆਦਮੀ ਪਾਰਟੀ ਆਈ, ਚਲੋ ਅਸੀਂ ਆਮ ਆਦਮੀ ਪਾਰਟੀ ਨੂੰ ਹੁਣ ਸਾਰੇ ਬੁਰਾ ਭਲਾ ਕਹਿ ਦਿੰਦੇ ਆ ਗੁੱਸੇ ਚ ਆ ਕੇ, ਪਰ ਫਿਰ ਵੀ ਦੇਖੋ ਉਹਨਾਂ ਨੇ ਜਾਗ ਕਿੰਨੀ ਵੱਡੀ ਲਾਈ ਆ। ਸਾਡੇ ਨੌਜਵਾਨਾਂ ਦੀ ਰੁਚੀ ਜਿਹੜੀ ਉਹ ਸਿਆਸਤ ਦੇ ਵਿੱਚ ਉਹਨਾਂ ਨੇ ਲਿਆਂਦੀ ਆ। ਫਿਰ ਦੂਜੀ ਚੀਜ਼ ਇਹ ਆ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਉਹਨਾਂ ਨੇ ਸਵਾਲ ਕਰਨ ਲਾਏ ਆ। ਔਰ ਉਹਦੇ ਵਿੱਚ ਰੋਲ ਜੇ ਆਪਾਂ ਦੇਖੀਏ ਫਿਰ NRI ਦਾ ਵੀ ਆ। ਜੇ ਅੱਜ ਦੀ ਘੜੀ ਅਸੀਂ ਦੇਖਦੇ ਆ ਕਿ ਇੱਥੋਂ ਕਿਤੇ ਨਾ ਕਿਤੇ ਵੀ ਜਿਹੜੇ ਫੁੱਟਦੇ ਪਏ ਆ ਉਮੀਦ ਦੇ, ਉਹਦੇ ਵਿੱਚ ਫਿਰ ਯੋਗਦਾਨ ਹੈ ਜਿਹੜਾ NRI ਦਾ ਹੈ। ਤਾਂ ਇਹਦਾ ਮਤਲਬ ਕਿ ਨਿਰਾ ਪੂਰਾ ਤੁਹਾਡਾ ਜਿਹੜਾ ਪੈਸਾ ਸੀਗਾ ਜਾਂ ਤੁਹਾਡਾ ਸਹਿਯੋਗ ਸੀਗਾ ਉਹ ਜਾ ਹੀ ਨਹੀਂ ਗਿਆ, ਉਹ ਕਿਤੇ ਨਾ ਕਿਤੇ ਕੰਮ ਵੀ ਕਰਦਾ ਪਿਆ। 5 ਸਾਲ ਨਾ ਕਿਸੇ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ, ਪੂਰੀ ਭਾਵ ਜਿਹੜੇ ਜਾਣ ਲੈਣੇ ਚਾਹੀਦੇ ਆ ਵੀ ਕੌਣ ਕਿੱਥੋਂ ਬੋਲਦਾ, ਫਿਰ ਪਤਾ ਲੱਗ ਜਾਵੇ ਕਿੰਨੇ ਟਾਣੀ ਤੇ ਕਿੱਥੇ ਜਾ ਕੇ ਬਾਅਦ ਚ ਬਹਿਣਾ ਹੁੰਦਾ ਹੈ ਜੀ। ਤੇ ਜਾਂਦੇ ਜਾਂਦੇ ਇੱਕ ਅਖੀਰਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ, ਸੰਤੋਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਮਿਸ਼ਨਰੀ ਕਾਲਜ ਦਾ ਹੈਲੋ। ਹਾਂਜੀ ਸੰਤੋਖ ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਮੈਂ ਪੁੱਛਣਾ ਚਾਹੁੰਦਾ ਸੀ ਕਿ 12 ਰੈਂਕ 1 ਪੈਨਸ਼ਨ ਦੀ ਉਹ ਸੁਣਾਈ ਹੋਣੀ ਸੀ 1 ਤਰੀਕ ਨੂੰ, ਉਹਦੀ ਸੁਣਾਈ ਉਹਦੇ ਬਾਰੇ ਕੀ ਅਪਡੇਟ ਹੈ ਜੀ, ਉਹ ਦੱਸਿਓ ਜਰਾ ਜੀ। ਜੀ 1 ਰੈਂਕ 1 ਪੈਨਸ਼ਨ ਨਹੀਂ, 1 ਰੈਂਕ 1 ਪੈਨਸ਼ਨ ਦਾ ਤੇ ਮੁੱਦਾ ਹੱਲ ਹੋਇਆ ਹੀ ਨਹੀਂਗਾ। ਉਹ ਤੇ ਕੇਂਦਰ ਦਾ ਹੀ ਸੀਗਾ, ਕੇਂਦਰ ਦੇ ਅਧੀਨ ਸੀਗਾ। ਇਹਨਾਂ ਨੇ ਥੋੜਾ ਬਹੁਤ ਕੀਤਾ, ਉਹਨੂੰ ਪ੍ਰਚਾਰਿਆ ਬਹੁਤ ਜ਼ਿਆਦਾ, ਪਰ ਉਹ ਅਸਲ ਦੇ ਵਿੱਚ ਪੂਰੇ ਦਾ ਪੂਰਾ ਮੁੱਦਾ ਹੱਲ ਨਹੀਂ ਹੋਇਆ। ਉਹ ਜਿਹੜੇ ਐਕਸ ਸਰਵਿਸਮੈਨ ਸੀਗੇ, 1 ਰੈਂਕ 1 ਪੈਨਸ਼ਨ ਵਾਲਾ ਮੁੱਦਾ ਜਿਹੜਾ ਲਟਕਵਾਂ ਹੀ ਹਾਲੇ ਅੰਸ਼ਿਕ ਰੂਪ ਦੇ ਵਿੱਚ ਇਹਨਾਂ ਨੇ ਥੋੜਾ ਬਹੁਤ ਕੀਤਾ ਜ਼ਰੂਰ ਸੀਗਾ ਉਹਦੇ ਤੇ ਕੰਮ, ਪਰ ਪੂਰੇ ਦਾ ਪੂਰਾ ਹੱਲ ਨਹੀਂ ਹੋਇਆ। ਜੇ ਹੱਲ ਹੁੰਦਾ ਤੇ ਸਾਡੇ ਤੇ ਜਿਹੜੇ ਸਾਬਕਾ ਫੌਜੀ ਸੀਗੇ ਬਿਰਧ ਅਵਸਥਾ ਦੇ ਵਿੱਚ, ਉਹ ਜਾ ਕੇ ਜੰਤਰ ਮੰਤਰ ਤੇ ਬੈਠੇ ਰਹੇ ਆ। ਇੱਥੋਂ ਤੱਕ ਤੁਹਾਨੂੰ ਯਾਦ ਹੋਣਾ ਇੱਕ ਨੇ ਤੇ ਮੇਰੇ ਖਿਆਲ ਦੇ ਨਾਲ ਸੁਸਾਈਡ ਕਰ ਲਿਆ ਸੀਗਾ। ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਉਹ ਮੁਆਵਜ਼ਾ ਵੀ ਦਿੱਤਾ ਸੀਗਾ, ਉਹਦਾ ਵੀ ਰੌਲਾ ਪਿਆ ਸੀਗਾ। ਉਦੋਂ ਬਾਅਦ ਥੋੜਾ ਜਿਹਾ ਕੰਮ ਹੋਇਆ ਉਹਦੇ ਤੇ, ਪਰ ਪੂਰਾ ਨਹੀਂ ਹੋਇਆ, ਸੰਪੂਰਨ ਰੂਪ ਦੇ ਵਿੱਚ ਨਹੀਂ ਹੋਇਆ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ।